ਪਟਿਆਲੇ ਦੇ ਵਿੱਚ ਜਿਹੜਾ ਸੀਗਾ ਹਰੀਸ਼ ਸਿੰਗਲਾ ਕੋਈ ਹਿੰਦੂ ਕੱਟੜਪੰਥੀ ਹੈ। ਉਹਨੇ ਉੱਥੇ ਕਿਉਂਕਿ ਮਾਹੌਲ ਜਿਹੜਾ ਸੀਗਾ ਕਈ ਦਿਨਾਂ ਤੋਂ ਭੜਕਾਇਆ ਹੋਇਆ ਸੀ। ਇਹ ਜਿਹੜੇ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਸੱਦਾ ਦੇਣ ਵਾਲੇ ਸੀਗੇ, ਇਹ ਫਿਰ ਮੂਹਰੇ ਲੱਗ ਤੁਰੇ ਤੇ ਜਾ ਕੇ ਜਿਹੜਾ ਉੱਥੇ ਮੰਦਿਰ ਆ ਕਾਲੀ ਮਾਤਾ ਦਾ ਉਹਦੇ ਵੱਲ ਭੱਜ ਗਏ ਤੇ ਉੱਪਰੋਂ ਜਾ ਕੇ ਫਿਰ ਇੱਟਾਂ ਰੋੜੇ ਮਾਰਨ ਲੱਗ ਪਏ। ਮੈਨੂੰ ਲੱਗਦਾ ਵੀ ਇਹ ਇੱਕ ਜਾਲ ਸੀਗਾ, ਟਰੈਪ ਸੀਗਾ, ਸਾਜ਼ਿਸ਼ ਸੀਗੀ ਕਿ ਪਹਿਲਾਂ ਸਿੱਖਾਂ ਨੂੰ ਭੜਕਾਓ, ਜਦੋਂ ਉਹ ਪਟਿਆਲੇ ਆ ਜਾਣ ਫਿਰ ਉਹਨਾਂ ਦੇ ਮੂਹਰੇ ਭੱਜ ਲਓ, ਮੰਦਿਰ 'ਚ ਵੜ ਜਾਓ। ਪੰਜਾਬ ਦੇ ਵਿੱਚ ਪਟਿਆਲੇ ਦੇ ਕਾਲੀ ਮਾਤਾ ਦਾ ਮੰਦਿਰ ਆ ਜਿਹੜਾ, ਦੇਖੋ ਜੀ, ਉਹ ਮੰਦਿਰ ਦੇ ਉੱਤੇ ਜੀ ਹਿੰਦੂਆਂ ਦੇ ਉੱਤੇ ਹਮਲਾ ਕਰਤਾ ਜੀ, ਅੰਦਰ ਵੜ ਗਏ ਸਿੱਖ, ਉੱਤੇ ਐ ਹੋ ਗਿਆ, ਇੱਟਾਂ ਸਿੱਟੀਆਂ, ਫਲਾਣ ਕੀਤਾ, ਜੋ ਕੀਤਾ। ਬਹੁਤ ਵੱਡੀ ਇੱਕ ਸਿੱਧ ਵਸਿੱਧੀ ਵੰਗਾਰ ਜਿਹੜੀ ਸੀਗੀ ਹਿੰਦੂ ਕੱਟੜਵਾਦ ਵੱਲੋਂ ਖਾਲਿਸਤਾਨ ਦੇ ਸੰਘਰਸ਼ ਨੂੰ ਪਾਈ ਗਈ ਸੀ, ਖਾਲਸੇ ਨੂੰ ਪਾਈ ਗਈ ਸੀ। ਸਿੱਖ ਨੌਜਵਾਨਾਂ ਨੇ ਆਪਦਾ ਬਣਦਾ ਫਰਜ਼ ਨਿਭਾ ਕੇ ਬਹੁਤ ਹੀ ਚੰਗਾ ਕੀਤਾ। ਪੰਜਾਬ ਦੇ ਲੋਕਾਂ ਨੂੰ ਸਾਰੇ ਸੰਸਾਰ ਦੇ ਵਿੱਚ ਪਹਿਲੋਂ ਇਸ ਸਥਿਤੀ ਵਿੱਚ ਲੈ ਕੇ ਆਉਣਾ ਕਿ ਦੇਖੋ ਜੀ, ਇਹ ਤਾਂ ਬਹੁਤ ਭੈੜੇ ਲੋਕ ਨੇਗੇ, ਤਾਂ ਕਿ ਜਦੋਂ ਇਹਨਾਂ ਸਿੱਖਾਂ ਦਾ ਫਿਰ ਕਤਲੇਆਮ ਹੋਵੇ, ਨਸਲਕੁਸ਼ੀ ਕੀਤੀ ਜਾਵੇ, ਉਦੋਂ ਕੋਈ ਸਿੱਖਾਂ ਦੇ ਹੱਕ ਵਿੱਚ ਨਾ ਬੋਲੇ। ਇਸ ਤਰੀਕੇ ਦੀਆਂ ਵਿਉਂਤਾਂ, ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਜੇ ਕਿਤੇ ਭਗਵੰਤ ਮਾਨ ਵਾਲੀ ਸਰਕਾਰ ਪੰਜਾਬ ਦੇ ਸਾਰੇ ਸਿੰਗਲਿਆਂ ਪਿੰਗਲਿਆਂ ਦੇ ਜਿਹੜੇ ਇਹੋ ਜਿਹੇ ਹੋਰ ਹਿੰਦੂ ਅੱਤਵਾਦੀ ਨੇ, ਇਹਨਾਂ ਦੇ ਜੇ ਕਿਤੇ ਆਹ ਗਨਮੈਨ ਵਾਪਸ ਲੈ ਲਵੇ, ਇਹਨਾਂ ਨੇ ਤਾਂ ਗੋਭੀ ਸਬਜ਼ੀ ਲੈਣਾ, ਗੋਲ ਗੱਪਿਆਂ ਦੀ ਰੇਹੜੀ ਤੱਕ ਨਹੀਂ ਜਾਇਆ ਕਰਨਾ। ਬਾਹਰਲੇ ਸੂਬਿਆਂ ਦੇ ਐਂਟੀ ਪੰਜਾਬ, ਐਂਟੀ ਹਿੰਦੂ ਲੋਕ ਆ ਜਿਹੜੇ, ਉਹ ਪੂਰਾ ਬਰਗਲਾਉਣਾ ਚਾਹੁੰਦੇ ਆ ਕਿ ਇੱਕ ਵਾਰੀ ਪੇਚਾ ਪੈ ਜੇ। ਇਹ ਵੀ ਗੱਲ ਪੱਕੀ ਆ ਕਿ ਕੁਛ ਮਾੜੇ ਅਨਸਰ ਜਿਹੜੇ ਨੇ ਉਹ ਇਹ ਯਤਨ ਪੰਜਾਬ ਦੇ ਵਿੱਚ ਕਰਦੇ ਵੀ ਨੇ। ਪਰ ਪੰਜਾਬੀ ਹਿੰਦੂ ਨਾਲ ਜਿੰਨੇ ਵੀ ਗਿਲੇ ਸ਼ਿਕਵੇ ਮਰਜ਼ੀ ਹੋਣ, ਉਹ ਸਾਡੇ ਆਪਦੇ ਥਾਂ ਤੇ ਹੈ। ਪਰ ਜਿਹੜੇ ਆ ਹਿੰਦੂ ਕੱਟੜਪੰਥੀ ਜਾਂ ਹਿੰਦੂ ਅੱਤਵਾਦੀ ਨੇ, ਇਹਨਾਂ ਨੂੰ ਵੀ ਪੂਰੇ ਹਿੰਦੂ ਭਾਈਚਾਰੇ ਨੇ ਮੂੰਹ ਨਹੀਂ ਲਾਇਆ, ਇਹਨਾਂ ਨੂੰ ਮਾੜਾ ਹੀ ਮੰਨਿਆ। ਸਿੱਖ ਨੌਜਵਾਨਾਂ ਨੂੰ ਤਾਂ ਕਿਤਾਬਾਂ ਦੇ ਦੋਸ਼ ਵਿੱਚ ਵੀ ਉਮਰ ਕੈਦਾਂ ਨੇ, ਤੇ ਜੇ ਸਿੰਗਲੇ ਹੋਣੀ ਜਾਂ ਘਨੌਲੀ ਹੋਣੀ ਜਾਂ ਹੋਰ ਮੰਡ ਛੰਡ ਹੋਣੀ, ਇਹ ਜਦੋਂ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਆ, ਜਿਨ੍ਹਾਂ ਨੂੰ ਸਿੱਖ ਆਪਦੇ ਨਾਇਕ ਮੰਨਦੇ ਆ, ਯੋਧੇ ਮੰਨਦੇ ਆ, ਉਹਨਾਂ ਦਾ ਤਿਰਸਕਾਰ ਕਰਦੇ ਆ, ਉਹਨਾਂ ਦੇ ਅਪਮਾਨਜਨਕ ਸ਼ਬਦ ਵਰਤਦੇ ਆ, ਸੰਤਾਂ ਮਹਾਂਪੁਰਸ਼ਾਂ ਨੂੰ ਭੰਡਦੇ ਆ, ਉਦੋਂ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਘੂਕ ਸੁੱਤਾ ਰਹਿੰਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਿਸਤਾਨ ਡੈਕਲੇਰੇਸ਼ਨ ਡੇ ਹੈ ਤੇ ਅੱਜ ਤੋਂ ਪਹਿਲਾਂ ਕਾਫੀ ਲੰਬੇ ਅਰਸੇ ਤੋਂ ਇਸ ਤਰੀਕੇ ਨਾਲ ਦਿਨ ਪੰਥ ਨੇ ਨਹੀਂ ਮਨਾਇਆ। ਅੱਜ ਥਾਂ ਥਾਂ ਦੇ ਉੱਤੇ ਪ੍ਰੋਗਰਾਮ ਹੋਏ ਨੇ, ਅੰਮ੍ਰਿਤਸਰ ਦੇ ਵਿੱਚ ਵੀ ਹੋਇਆ, ਪਟਿਆਲੇ 'ਚ ਵੀ ਹੋਇਆ, ਤੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਪੁਲਿਸ ਨੇ ਨਜ਼ਰਬੰਦ ਕਰਤਾ ਸੀਗਾ। ਤੇ ਇਹਦੇ ਬਾਵਜੂਦ ਜਿਹੜਾ ਹੈਗਾ ਸਿੱਖਾਂ ਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਸਤਿਗੁਰਾਂ ਨੂੰ ਕੀਤੀ ਹੈ। ਉਪਰੰਤ ਪਟਿਆਲੇ ਦੇ ਵਿੱਚ ਜਿਹੜਾ ਸੀਗਾ ਹਰੀਸ਼ ਸਿੰਗਲਾ ਕੋਈ ਹਿੰਦੂ ਕੱਟੜਪੰਥੀ ਹੈ, ਉਹਨੇ ਉੱਥੇ ਕਿਉਂਕਿ ਮਾਹੌਲ ਜਿਹੜਾ ਸੀਗਾ ਕਈ ਦਿਨਾਂ ਤੋਂ ਭੜਕਾਇਆ ਹੋਇਆ ਸੀ, ਤੇ ਅੱਜ ਜਦੋਂ ਸਿੱਖ ਆਗੂ ਉੱਥੇ ਪਹੁੰਚੇ ਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਆਮ ਸੰਗਤਾਂ ਵੀ ਹਾਜ਼ਰੀਆਂ ਭਰਨ ਲਈ ਉੱਥੇ ਜਦੋਂ ਪਹੁੰਚੀਆਂ, ਤਾਂ ਇਹ ਜਿਹੜੇ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਸੱਦਾ ਦੇਣ ਵਾਲੇ ਸੀਗੇ, ਇਹ ਫਿਰ ਮੂਹਰੇ ਲੱਗ ਤੁਰੇ ਤੇ ਜਾ ਕੇ ਜਿਹੜਾ ਉੱਥੇ ਮੰਦਿਰ ਆ ਕਾਲੀ ਮਾਤਾ ਦਾ ਉਹਦੇ ਵੱਲ ਭੱਜ ਗਏ ਤੇ ਉੱਪਰੋਂ ਜਾ ਕੇ ਫਿਰ ਇੱਟਾਂ ਰੋੜੇ ਮਾਰਨ ਲੱਗ ਪਏ। ਮੈਨੂੰ ਲੱਗਦਾ ਵੀ ਇਹ ਇੱਕ ਜਾਲ ਸੀਗਾ, ਟਰੈਪ ਸੀਗਾ, ਸਾਜ਼ਿਸ਼ ਸੀਗੀ ਕਿ ਪਹਿਲਾਂ ਸਿੱਖਾਂ ਨੂੰ ਭੜਕਾਓ, ਜਦੋਂ ਉਹ ਪਟਿਆਲੇ ਆ ਜਾਣ ਫਿਰ ਉਹਨਾਂ ਦੇ ਮੂਹਰੇ ਭੱਜ ਲਓ, ਮੰਦਿਰ 'ਚ ਵੜ ਜਾਓ, ਮੰਦਿਰ ਦੇ ਵਿੱਚ ਆਪ ਉਤਲੀਆਂ ਛੱਤਾਂ ਤੋਂ ਇੱਟਾਂ ਰੋੜੇ ਸਿੱਟੋ, ਤੇ ਜਦੋਂ ਸਿੱਖ ਰੋੜਾ ਮਾਰਨਗੇ ਜਾਂ ਸਿੱਖ ਅੰਦਰ ਮੰਦਿਰ ਵੱਲ ਕੁਛ ਕਰਨਗੇ ਬਦਲੇ ਵਿੱਚ ਪ੍ਰਤੀਕਿਰਿਆ 'ਚ, ਤਾਂ ਫਿਰ ਰੌਲਾ ਪਾ ਦਾਂਗੇ ਸਾਰੇ ਭਾਰਤ ਵਿੱਚ, ਦੁਨੀਆ ਭਰ ਦੇ ਵਿੱਚ ਕਿ ਦੇਖੋ ਜੀ, ਪੰਜਾਬ ਦੇ ਵਿੱਚ ਪਟਿਆਲੇ ਦੇ ਕਾਲੀ ਮਾਤਾ ਦਾ ਮੰਦਿਰ ਆ ਜਿਹੜਾ,
देखो जी वो मंदिर के उत्ते जी हिंदुआं दे उत्ते हमला करता जी, अंदर वड़ गए सिख, उत्ते ऐ हो गया, इट्टां सिट्टियां, फलान कीता जो कीता। पर सियाणप वरती सिखां ने, पिछे हट गए। हाँ ये जरूर आ कि ਜਦੋਂ ਪ੍ਰਸ਼ਾਸਨ ਦੇ ਕਹਿਣ ਦੇ ਉੱਤੇ ਜਾਂ ਆਪਦੇ ਤੌਰ ਤੇ ਉੱਤੇ ਉਹਨਾਂ ਨੇ ਰਾਇ ਕਰਕੇ ਬਾਅਦ ਵਿੱਚ ਆਉਂਦਿਆਂ ਦੇ ਉੱਤੇ ਜ਼ਰੂਰ ਇਹਨਾਂ ਦੇ ਉੱਤੇ ਉਹਨਾਂ ਨੇ ਅਟੈਕ ਕਰਨਾ ਚਾਹਿਆ, ਜਿਹਦਾ ਸਿੱਖਾਂ ਨੇ ਕਰਾਰਾ ਜਵਾਬ ਵੀ ਦਿੱਤਾ। ਇਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਜਿਹੜੀ ਚਰਚਾ ਦੁਨੀਆ ਭਰ ਦੇ ਵਿੱਚ ਹੋਣੀ ਆ ਉਹ ਵੱਖਰੀ ਆ, ਪਰ ਮੈਂ ਇਸ ਗੱਲੋਂ ਖੁਸ਼ ਹਾਂ ਕਿ ਇੱਕ ਵਾਰੀ ਭਾਈ ਕੰਵਰ ਸਿੰਘ ਧਾਮੀ ਜਿਨ੍ਹਾਂ ਨੇ KPS ਗੱਲੇ ਥੱਪੜਾ ਜੜਿਆ ਸੀ, ਉਹ ਮੈਨੂੰ ਇੱਥੇ ਕਚਹਿਰੀਆਂ 'ਚ ਅੰਮ੍ਰਿਤਸਰ ਮਿਲੇ ਤੇ ਕਹਿੰਦੇ ਵੀ ਘਮਾਣ ਜਦੋਂ ਅਸੀਂ ਤੁਹਾਡੇ ਵਰਗੇ ਕਾਲੀ ਦਾੜੀ, ਉਦੋਂ ਮੇਰਾ ਦਾੜਾ ਸਾਰਾ ਕਾਲਾ ਹੁੰਦਾ ਸੀ, ਤੇ ਕਹਿੰਦੇ ਵੀ ਜੋ ਤੁਹਾਡੇ ਵਰਗੇ ਨੌਜਵਾਨਾਂ ਨੂੰ ਦੇਖਦੇ ਆ ਨਾ, ਸਾਨੂੰ ਚਾਅ ਚੜ ਜਾਂਦਾ ਵੀ ਨਵੀਂ ਪਨੀਰੀ ਜਿਹੜੀ ਆ ਸਭ ਤੋਂ ਬਾਅਦ ਵਿੱਚ ਕੌਮ ਦੀ ਗੱਲ ਕਰਨ ਲਈ ਮੈਦਾਨ ਵਿੱਚ ਆ ਗਈ। ਤੇ ਅੱਜ ਜਦੋਂ ਸਿੱਖ ਨੌਜਵਾਨੀ ਨੂੰ ਉੱਥੇ ਪਟਿਆਲੇ ਦੇ ਵਿੱਚ ਪੰਥਕ ਫਰਜ਼ ਨਿਭਾਉਂਦਿਆਂ ਨੂੰ ਦੇਖਿਆ ਤਾਂ ਬੜਾ ਚੰਗਾ ਲੱਗਿਆ, ਕਿਉਂਕਿ 1978 ਤੋਂ ਜਿਹੜੀ ਸਿੱਖ ਜਵਾਨੀ ਸਰਗਰਮ ਹੋਈ ਸੀ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਪੰਥਕ ਫਰਜ਼ ਨਿਭਾਉਂਦਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਬਹੁਤ ਸਾਰੇ ਜਿਹੜੇ ਸੀਗੇ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ, ਜਲਾਵਤਨੀਆਂ ਭੋਗ ਰਹੇ ਨੇ, ਬਹੁਤ ਸਾਰੇ ਜੇਲ੍ਹਾਂ 'ਚ ਨਜ਼ਰਬੰਦ ਨੇ, ਤੇ ਬਹੁਤ ਸਾਰੇ ਜਿਹੜੇ ਭੈਣ ਭਰਾ ਸਾਡੇ ਨੇ ਉਹ ਇੱਥੇ ਉਮਰਾਂ ਵੱਡੀਆਂ ਹੋ ਗਈਆਂ ਤੇ ਬਜ਼ੁਰਗ ਹੋ ਗਏ, ਚਿੱਟੀਆਂ ਦਾੜੀਆਂ ਹੋ ਗਈਆਂ, ਪਿੰਡਾਂ ਘਰਾਂ ਦੇ ਵਿੱਚ ਆਪੋ ਆਪਦੇ ਜਿਹੜੇ ਕੌਮੀ ਫਰਜ਼ ਆ ਉਹ ਵੀ ਉਹਨਾਂ ਨੂੰ ਚੇਤੇ ਆ, ਪਰ ਪਰਿਵਾਰਕ ਫਰਜ਼ ਵੀ ਜਿਹੜੇ ਆ ਉਹ ਨਿਭਾਉਣੇ ਆ। ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨੇ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ। ਪਰ ਇਹ ਨਹੀਂ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਦੌਰ ਵਿੱਚ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ ਆ ਵੀ ਉਹ ਸਾਰੀ ਗੱਲ ਤੋਂ ਹੁਣ ਦੂਰ ਹਟ ਗਏ। ਅੱਜ ਤਕਰੀਬਨ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਰਹੇ ਨੇ, ਉਹਨਾਂ ਸਾਰਿਆਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਆ ਕਿ ਅਸੀਂ ਅੱਜ ਇਹ ਗੱਲ ਸਮਝ ਲਈ, ਕਿਉਂਕਿ ਅੱਜ ਬਹੁਤ ਵੱਡੀ ਇੱਕ ਸਿੱਧ-ਵਸਿੱਧੀ ਵੰਗਾਰ ਜਿਹੜੀ ਸੀਗੀ ਹਿੰਦੂ ਕੱਟੜਵਾਦ ਵੱਲੋਂ ਖਾਲਿਸਤਾਨ ਦੇ ਸੰਘਰਸ਼ ਨੂੰ ਪਾਈ ਗਈ ਸੀ, ਖਾਲਸੇ ਨੂੰ ਪਾਈ ਗਈ ਸੀ। ਸਿੱਖ ਨੌਜਵਾਨਾਂ ਨੇ ਆਪਦਾ ਬਣਦਾ ਫਰਜ਼ ਨਿਭਾ ਕੇ ਬਹੁਤ ਹੀ ਚੰਗਾ ਕੀਤਾ। ਜੇਕਰ ਦੂਜਾ ਪੱਖ ਇਸ ਘਟਨਾ ਦਾ ਦੇਖਿਆ ਜਾਵੇ ਤਾਂ ਇਹ ਵੀ ਗੱਲ ਇੱਥੇ ਵਾਪਰੀ ਹੈ ਕਿ ਜਿਹੜਾ ਹਰੀਸ਼ ਸਿੰਗਲਾ ਉਹਨੂੰ ਹੁਣ ਪਾਰਟੀ ਚੋਂ ਵੀ ਕੱਢ ਦਿੱਤਾ ਗਿਆ, ਜਿਹੜੀ ਉਹਨਾਂ ਦੀ ਹਿੰਦੂ ਸ਼ਿਵ ਸੈਨਾ ਜੋ ਵੀ ਉਹਦੀ ਪਾਰਟੀ ਹੈ। ਹੁਣ ਇਹ ਵੀ ਪਤਾ ਲੱਗਿਆ ਕਿ ਉੱਥੇ ਜਦੋਂ ਇਹ ਬਾਅਦ ਵਿੱਚ ਕਰਫਿਊ ਲਾਇਆ ਗਿਆ ਤੇ ਉਹਨੂੰ ਕੱਢਿਆ ਗਿਆ ਮੰਦਿਰ ਚੋਂ, ਕਹਿੰਦੇ ਆ ਵੀ ਹਿੰਦੂ ਤਵੀਆਂ ਨੇ ਫਿਰ ਉਸ ਹਰੀਸ਼ ਸਿੰਗਲੇ ਦੇ ਉੱਤੇ ਅਟੈਕ ਵੀ ਕੀਤਾ, ਉਹਦੀ ਕਾਰ ਨੂੰ ਮਾਰਨ ਪਏ ਨੇ ਇੱਟਾਂ ਰੋੜੇ, ਬਈ ਤੂੰ ਅੱਜ ਇਹ ਇੰਨਾ ਮਾਹੌਲ ਖਰਾਬ ਕਰਤਾ। ਦੇਖੋ ਪੰਜਾਬ ਦੀ ਧਰਤੀ ਉੱਤੇ ਅੱਜ ਤੱਕ ਹਿੰਦੂ ਸਿੱਖ ਦੰਗੇ ਨਹੀਂ ਹੋਏ ਤੇ ਨਾ ਹੀ ਕੋਈ ਇਹੋ ਜਿਹੀ ਸੰਭਾਵਨਾ ਹੈ, ਪਰ ਜਿਹੜੇ ਲੋਕ ਪੰਥ ਦਾ, ਪੰਜਾਬ ਦਾ ਬੁਰਾ ਸੋਚਦੇ ਆ, ਉਹਨਾਂ ਦੀ ਇੱਛਾ ਬੜੀ ਆ ਕਿ ਕਿਸੇ ਤਰੀਕੇ ਨਾਲ ਪੰਜਾਬ ਦੇ ਸਿੱਖਾਂ ਦਾ, ਪੰਜਾਬ ਦੇ ਹਿੰਦੂਆਂ ਨਾਲ ਇੱਕ ਇਹੋ ਜਿਹਾ ਪੱਕਾ ਕਤਲੇਆਮ, ਕੋਈ ਵੱਡੀ ਇੱਥੇ ਘਟਨਾ ਇਹੋ ਜਿਹੀ ਵਾਪਰ ਜਾਵੇ ਜਿਹਦੇ ਨਾਲ ਪੰਜਾਬ ਨੂੰ, ਪੰਥ ਨੂੰ, ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਵੀ ਇਹ ਦੇਖੋ ਜੀ ਸਰਬੱਤ ਦਾ ਭਲਾ ਮੰਗਣ ਦੀ ਗੱਲ ਕਰਦੇ ਆ, ਏਕ ਨੂਰ ਤੇ ਸਭ ਜਗ ਉਪਜਿਆ, ਕੁਦਰਤ ਕੇ ਸਭ ਬੰਦੇ ਦੀ ਗੱਲ ਕਰਦੇ ਆ, ਵੀ ਇਹ ਤਾਂ ਬੜੇ ਮਾੜੇ ਆ। ਤਾਂ ਪੰਜਾਬ ਨੂੰ, ਪੰਥ ਨੂੰ, ਇੱਥੋਂ ਦੀ ਧਰਤੀ ਨੂੰ, ਇੱਥੋਂ ਦੇ ਸ਼ਹੀਦਾਂ ਨੂੰ, ਇੱਥੋਂ ਦੇ ਯੋਧਿਆਂ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਹੈ, ਪੰਜਾਬ ਦੇ ਲੋਕਾਂ ਨੂੰ ਸਾਰੇ ਸੰਸਾਰ ਦੇ ਵਿੱਚ ਪਹਿਲੋਂ ਇਸ ਸਥਿਤੀ ਵਿੱਚ ਲੈ ਕੇ ਆਉਣਾ ਕਿ ਦੇਖੋ ਜੀ ਇਹ ਤਾਂ ਬਹੁਤ ਭੈੜੇ ਲੋਕ ਨੇਗੇ, ਤਾਂ ਕਿ ਜਦੋਂ ਇਹਨਾਂ ਸਿੱਖਾਂ ਦਾ ਫਿਰ ਕਤਲੇਆਮ ਹੋਵੇ, ਨਸਲਕੁਸ਼ੀ ਕੀਤੀ ਜਾਵੇ, ਉਦੋਂ ਕੋਈ ਸਿੱਖਾਂ ਦੇ ਹੱਕ ਵਿੱਚ ਨਾ ਬੋਲੇ। ਇਸ ਤਰੀਕੇ ਦੀਆਂ ਵਿਉਂਤਾਂ, ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਪਰ ਜਦੋਂ ਅੱਜ ਹਿੰਦੂ ਸ਼ਿਵ ਸੈਨਾ ਵਾਲਿਆਂ ਨੇ ਉਹਨੂੰ ਪਾਰਟੀ ਚੋਂ ਕੱਢਿਆ ਸਿੰਗਲੇ ਨੂੰ, ਜਾਂ ਅੱਜ ਜਦੋਂ ਉਹਦੇ ਖਿਲਾਫ ਕਾਰਵਾਈ ਹੋਈ ਹੈ, ਸਿੱਖ ਭਾਈਚਾਰੇ ਨੂੰ ਇਸ ਤਰੀਕੇ ਨਾਲ ਉਤੇਜਿਤ ਕਰਨ ਦੇ ਬਾਅਦ ਵਿੱਚ ਜਦੋਂ ਹਿੰਦੂਆਂ ਨੇ ਉਹਦੀ ਕਾਰ ਨੂੰ ਹਮਲਾ ਕੀਤਾ ਹੈ, ਤਾਂ ਇਹ ਗੱਲ ਵੀ ਇੱਕ ਸਾਨੂੰ ਵਿਚਾਰਨੀ ਚਾਹੀਦੀ ਆ ਕਿ ਭੈੜੇ ਤੋਂ ਭੈੜੇ, ਮਾੜੇ ਤੋਂ ਮਾੜੇ ਬੰਦੇ ਦਾ ਜਿਹੜਾ ਸੱਚ ਵਾ, ਕੋਝਾ ਤੇ ਭੈੜਾ ਰੂਪ ਉਹ ਸਾਹਮਣੇ ਆ ਕੇ ਰਹਿੰਦਾ। ਤੇ ਜੇ ਕਿਤੇ ਭਗਵੰਤ ਮਾਨ ਵਾਲੀ ਸਰਕਾਰ ਪੰਜਾਬ ਦੇ ਸਾਰੇ ਸਿੰਗਲਿਆਂ ਪਿੰਗਲਿਆਂ ਦੇ ਜਿਹੜੇ ਇਹੋ ਜਿਹੇ ਹੋਰ ਹਿੰਦੂ ਅੱਤਵਾਦੀ ਨੇ,
ਇਹਨਾਂ ਦੇ ਜੇ ਕਿਤੇ ਆਹ ਗਨਮੈਨ ਵਾਪਸ ਲੈ ਲਵੇ, ਇਹਨਾਂ ਨੇ ਤਾਂ ਗੋਭੀ ਸਬਜ਼ੀ ਲੈਣਾ, ਗੋਲ ਗੱਪਿਆਂ ਦੀ ਰੇਹੜੀ ਤੱਕ ਨਹੀਂ ਜਾਇਆ ਕਰਨਾ। ਇਹਨਾਂ ਨੂੰ ਪਤਾ ਅਸੀਂ ਬਹੁਤ ਗੰਦ ਪਾਇਆ ਹੋਇਆ, ਅਸੀਂ ਲੋਕਾਂ ਨੂੰ ਦੁਖੀ ਕੀਤਾ ਹੋਇਆ, ਤੇ ਸਾਨੂੰ ਲੋਕਾਂ ਨੇ ਗੋਲੀਆਂ ਨਹੀਂ ਮਾਰਨੀਆਂ, ਸਾਡੇ ਤਾਂ ਜੁੱਤੀਆਂ ਮਾਰਨੀਆਂ ਨੇ ਲੋਕਾਂ ਨੇ। ਔਰ ਇਹ ਲੋਕ ਜਿਹੜੇ ਨੇ ਭਾਈਚਾਰਕ ਸਾਂਝ ਨੂੰ, ਪੰਜਾਬ ਦੀ ਅਮਨ ਸ਼ਾਂਤੀ ਨੂੰ ਸਭ ਤੋਂ ਵੱਡਾ ਖਤਰਾ ਇਹ ਨੇ। ਪੰਜਾਬ ਦੇ ਵਿੱਚ ਹਿੰਦੂ ਅਤੇ ਸਿੱਖ ਸਦੀਆਂ ਤੋਂ ਰਲ ਮਿਲ ਕੇ ਰਹਿੰਦੇ ਆਏ ਨੇ। ਪੰਜਾਬ ਦੇ ਹਿੰਦੂ ਨੂੰ ਬਾਹਰਲੇ ਸੂਬਿਆਂ ਦੇ ਐਂਟੀ ਪੰਜਾਬ, ਐਂਟੀ ਹਿੰਦੂ ਲੋਕ ਆ ਜਿਹੜੇ, ਉਹ ਪੂਰਾ ਬਰਗਲਾਉਣਾ ਚਾਹੁੰਦੇ ਆ ਕਿ ਇੱਕ ਵਾਰੀ ਪੇਚਾ ਪੈ ਜੇ। ਇਹ ਵੀ ਗੱਲ ਪੱਕੀ ਆ ਕਿ ਕੁਝ ਮਾੜੇ ਅਨਸਰ ਜਿਹੜੇ ਨੇ ਉਹ ਇਹ ਯਤਨ ਪੰਜਾਬ ਦੇ ਵਿੱਚ ਕਰਦੇ ਵੀ ਨੇ, ਪਰ ਪੰਜਾਬੀ ਹਿੰਦੂ ਨਾਲ ਜਿੰਨੇ ਵੀ ਗਿਲੇ ਸ਼ਿਕਵੇ ਮਰਜੀ ਹੋਣ, ਉਹ ਸਾਡੇ ਆਪਦੇ ਥਾਂ ਤੇ ਹੈ। ਪਰ ਜਿਹੜੇ ਆ ਹਿੰਦੂ ਕੱਟੜਪੰਥੀ ਜਾਂ ਹਿੰਦੂ ਅੱਤਵਾਦੀ ਨੇ, ਇਹਨਾਂ ਨੂੰ ਵੀ ਪੂਰੇ ਹਿੰਦੂ ਭਾਈਚਾਰੇ ਨੇ ਮੂੰਹ ਨਹੀਂ ਲਾਇਆ, ਇਹਨਾਂ ਨੂੰ ਮਾੜਾ ਹੀ ਮੰਨਿਆ। ਹਾਂ, ਅੱਜ ਜਦੋਂ ਇਹ ਸਾਰਾ ਕੁਝ ਵਾਪਰਿਆ, ਉਸ ਤੋਂ ਬਾਅਦ ਵਿੱਚ ਜਿਹੜਾ ਉਹਨਾਂ ਨੇ ਕੀਤਾ ਵੀ ਉਹਨੂੰ ਪਾਰਟੀ ਚੋਂ ਕੱਢਿਆ ਜਾਂ ਹੋਰ, ਇਹ ਕੰਮ ਪਹਿਲਾਂ ਹੋਣਾ ਚਾਹੀਦਾ ਸੀ। ਪਰ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਅਕਲ ਹੋਣੀ ਚਾਹੀਦੀ ਸੀ। ਇੱਥੇ ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਸਾਡੇ ਯਾਰ ਦੋਸਤ ਨੇ 3 ਜਾਣੇ, ਉਹਨਾਂ ਨੂੰ ਉਮਰ ਕੈਦ ਹੋ ਗਈ ਵੀ ਇਹਨਾਂ ਕੋਲੇ ਭਾਈ ਰਣਧੀਰ ਸਿੰਘ ਨਾਰੰਗਵਾਲ ਦੀਆਂ ਜਾਂ ਹੋਰ ਸਿੱਖ ਸੰਘਰਸ਼ ਨਾਲ ਸੰਬੰਧਿਤ ਕਿਤਾਬਾਂ। ਪਰ ਸਿੱਖ ਨੌਜਵਾਨਾਂ ਨੂੰ ਤਾਂ ਕਿਤਾਬਾਂ ਦੇ ਦੋਸ਼ ਵਿੱਚ ਵੀ ਉਮਰ ਕੈਦਾਂ ਨੇ, ਤੇ ਜੇ ਸਿੰਗਲੇ ਹੋਣੀ ਜਾਂ ਘਨੌਲੀ ਹੋਣੀ ਜਾਂ ਹੋਰ ਮੰਡ ਛੰਡ ਹੋਣੀ, ਇਹ ਜਦੋਂ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਆ, ਜਿਨ੍ਹਾਂ ਨੂੰ ਸਿੱਖ ਆਪਦੇ ਨਾਇਕ ਮੰਨਦੇ ਆ, ਯੋਧੇ ਮੰਨਦੇ ਆ, ਉਹਨਾਂ ਦਾ ਤਿਰਸਕਾਰ ਕਰਦੇ ਆ, ਉਹਨਾਂ ਦੇ ਅਪਮਾਨਜਨਕ ਸ਼ਬਦ ਵਰਤਦੇ ਆ, ਸੰਤਾਂ ਮਹਾਂਪੁਰਸ਼ਾਂ ਨੂੰ ਭੰਡਦੇ ਆ, ਉਦੋਂ ਸਾਰਾ ਪ੍ਰਸ਼ਾਸਨ ਜਿਹੜਾ ਹੈਗਾ ਘੂਕ ਸੁੱਤਾ ਰਹਿੰਦਾ। ਉਦੋਂ ਕੋਈ ਏਜੰਸੀ, ਕੋਈ ਹੋਰ ਸਿੱਖਾਂ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ। ਤੇ ਅੱਜ ਜਦੋਂ ਆਹ ਭਾਣਾ ਵਾਪਰਿਆ, ਹੁਣ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਬੜਾ ਚੇਤਾ ਆਇਆ ਹੋਇਆ, ਮੀਟਿੰਗਾਂ ਸ਼ੀਟਿੰਗਾਂ ਚੱਲ ਰਹੀਆਂ ਨੇ, ਟਵੀਟ ਵੀ ਕਰਤਾ। ਪਰ ਜਦੋਂ ਪਿਛਲੇ 1 ਹਫ਼ਤੇ ਤੋਂ ਹਰੀਸ਼ ਸਿੰਗਲਾ ਜਿਹੜਾ ਨਿੱਤ ਭੈੜੇ ਤੋਂ ਭੈੜੇ ਲਫ਼ਜ਼ ਵਰਤ ਰਿਹਾ ਸੀ, ਜਦੋਂ ਉਹ ਹਰ ਰੋਜ਼ ਲਗਾਤਾਰ ਸਿੱਖਾਂ ਨੂੰ ਚੜਾ ਰਿਹਾ ਸੀ, ਵੰਗਾਰ ਰਿਹਾ ਸੀ ਕਿ ਆ ਜਾਓ, ਮੈਂ ਦੇਖੂ ਤੁਹਾਨੂੰ, ਇਹ ਕਰੂੰ ਉਹ ਕਰੂੰ, ਉਦੋਂ ਇਹ ਪ੍ਰਸ਼ਾਸਨ ਹਿੱਲਿਆ ਨਹੀਂ। ਸਿੱਖ ਨੌਜਵਾਨਾਂ ਨੇ ਬਿਲਕੁਲ ਕਾਨੂੰਨੀ ਜਿਹੜਾ ਰਾਹ ਬਣਦਾ ਉਹ ਵੀ ਅਪਣਾਇਆ, ਮੈਮੋਰੰਡਮ ਦਿੱਤਾ, ਕੋਈ ਕਾਰਵਾਈ ਨਹੀਂ। ਹੋਣਾ ਤਾਂ ਇਹ ਚਾਹੀਦਾ ਸੀ ਉਹ ਪਰਸੋਂ ਚੌਥੇ ਚੱਕੇ ਕੇ ਅੰਦਰ ਦਿੱਤਾ ਹੋਣਾ ਸੀ, ਉੱਤੇ ਪਰਚਾ ਪੁਰਚਾ ਦਰਜ ਕਰਕੇ, ਹੋਰ ਨਹੀਂ ਤਾਂ 57 ਜੀ ਫੜ ਲੈਂਦੇ। ਪਰ ਉਹਨੂੰ ਜਾਂ ਉਹਦੇ ਵਰਗੇ ਹੋਰਾਂ ਸਾਰਿਆਂ ਬਾਰੇ ਪਟਿਆਲੇ ਦੀ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਸੀ। ਪਰ ਲੱਗਦਾ ਇਹ ਹੈਗਾ ਕਿ ਜਿਹੜੇ ਉੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹਨਾਂ ਨੂੰ ਉੱਪਰੋਂ ਸੁਨੇਹਾ ਆਇਆ ਹੋਇਆ ਸੀ ਕਿ ਤੁਸੀਂ ਕੁਝ ਨਹੀਂ ਕਰਨਾ, ਇਹਨਾਂ ਹਿੰਦੂ ਅੱਤਵਾਦੀਆਂ ਨੂੰ ਪੂਰੀ ਖੁੱਲ੍ਹ ਦੇਣੀ, ਦੇਖਦੇ ਆ ਕਿੱਥੇ ਤੱਕ ਗੱਲ ਜਾਂਦੀ। ਇਸ ਮੌਕੇ ਮੈਨੂੰ ਕੇਜਰੀਵਾਲ ਦੀ ਉਹ ਗੱਲ ਚੇਤੇ ਆਉਂਦੀ ਆ, ਜਿਹੜੀ ਪਿਛਲੇ ਦਿਨੀ ਜਦੋਂ ਉਹ ਵੋਟਾਂ ਦੇ ਮਾਹੌਲ ਵਿੱਚ ਪੰਜਾਬ ਆਇਆ, ਉਹਨੇ ਆ ਕੇ ਇੱਥੇ ਇਹ ਗੱਲ ਆਖੀ ਸੀ ਵੀ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਡਰਿਆ ਹੋਇਆ ਵਾ, ਉਹ ਖਤਰੇ 'ਚ ਆ, ਉਹ ਆਹ ਹੋ ਗਿਆ ਤੇ ਉਹ ਹੋ ਗਿਆ, ਬੜਾ ਜਾਣੀ ਕਿ ਉਸ ਮੌਕੇ ਗੱਲਾਂ ਉਹਨੇ ਕੀਤੀਆਂ ਸੀ। ਸੋ ਪੰਜਾਬ ਦੇ ਵਿੱਚ ਅੱਜ ਤੱਕ ਕਦੇ ਕੋਈ ਇਹੋ ਜਿਹੀ ਗੱਲ ਹੋਈ ਤਾਂ ਨਹੀਂ, ਪਰ ਪਤਾ ਨਹੀਂ ਕੇਜਰੀਵਾਲ ਨੂੰ ਕਿੱਥੋਂ ਇਹ ਸੁਪਨਾ ਆ ਗਿਆ ਬਈ ਕੰਮ ਜਿਹੜਾ ਹੈਗਾ ਜੀ ਬੜਾ ਖਰਾਬ ਆ ਪੰਜਾਬ 'ਚ। ਤਾਂ ਜਦੋਂ ਵੋਟਾਂ ਦੇ ਮਾਹੌਲ ਵਿੱਚ ਉਹਨੇ ਇਹ ਗੱਲ ਕਹੀ ਕਿ ਪੰਜਾਬ 'ਚ ਹਿੰਦੂ ਖਤਰੇ 'ਚ ਨੇ ਤੇ ਜੇ ਸਾਡੀ ਸਰਕਾਰ ਬਣੀ ਅਸੀਂ ਉਹਨਾਂ ਨੂੰ ਸੁਰੱਖਿਆ ਦੇਵਾਂਗੇ, ਉਦੋਂ ਬਹੁਤ ਵੱਡੇ ਪੱਧਰ ਤੇ ਇਸ ਬਿਆਨ ਦਾ ਵਿਰੋਧ ਹੋਇਆ ਸੀ। ਤੇ ਹੁਣ ਲੱਗਦਾ ਹੈ ਕਿ ਜਦੋਂ ਕੇਜਰੀਵਾਲ ਦੀ ਸਰਕਾਰ ਬਣ ਗਈ ਆ, ਉਹ ਇਹ ਜਤਾਉਣਾ ਚਾਹੁੰਦਾ, ਇਹ ਗੱਲ ਨੂੰ ਸਾਬਤ ਕਰਨਾ ਚਾਹੁੰਦਾ ਕੇਜਰੀਵਾਲ ਤੇ ਉਹਦੀ ਪਾਰਟੀ ਕਿ ਵਾਕਈ ਪੰਜਾਬ 'ਚ ਹਿੰਦੂ ਖਤਰੇ 'ਚ। ਉਹ ਤਾਂ ਫਿਰ ਐਂ ਦਿਖਾਇਆ ਜਾ ਸਕੂਗਾ ਨਾ ਕਿ ਪਹਿਲਾਂ ਜਿਹੜੇ ਆਪਦੇ ਦੁਮ ਛੱਲੇ ਨੇ ਸਿੰਗਲੇ ਪਿੰਗਲੇ ਹੋਣੀ, ਇਹਨਾਂ ਰਾਹੀਂ ਪੰਜਾਬ ਦੇ ਸਿੱਖਾਂ ਨੂੰ ਵੰਗਾਰਿਆ ਜਾਵੇ, ਤੇ ਜਦੋਂ ਸਿੱਖ ਪ੍ਰਤੀਕਿਰਿਆ ਕਰਨ ਤਾਂ ਸਿੱਖਾਂ ਦੀਆਂ ਜਜ਼ਬਾਤੀ ਹੋਇਆਂ ਦੀਆਂ, ਸ੍ਰੀ ਸਾਹਿਬਾਂ ਕਿਰਪਾਨਾਂ ਲਹਿਰਾਉਂਦਿਆਂ ਦੀਆਂ, ਨਾਅਰੇ ਜਕਾਰੇ ਗਜਾਉਂਦਿਆਂ ਦੀਆਂ ਫੋਟੋਆਂ ਵੀਡੀਓ ਦਿਖਾ ਕੇ ਸਾਰੇ ਭਾਰਤ ਨੂੰ ਦੱਸਿਆ ਜਾਵੇ ਕਿ ਦੇਖੋ ਪੰਜਾਬ ਦੇ ਵਿੱਚ ਹਿੰਦੂ ਕਿੰਨਾ ਖਤਰੇ 'ਚ ਆ, ਇਹ ਤਾਂ ਮੈਂ ਹੀ ਬਚਾ ਸਕਦਾ। ਇਹੋ ਜਿਹੀ ਖੇਡ ਇੰਦਰਾ ਨੇ ਵੀ ਖੇਡੀ ਸੀ। ਇੰਦਰਾ ਗਾਂਧੀ ਨੇ ਵੀ ਖੁਫੀਆ ਏਜੰਸੀਆਂ ਨੂੰ, ਕਿਉਂਕਿ ਜਿਹੜਾ ਸੂਰਿਆ ਮੈਗਜ਼ੀਨ, ਉਹਦੀ 1984 ਦੀ ਇੱਕ ਰਿਪੋਰਟ ਬੜੀ ਚਰਚਾ 'ਚ ਰਹੀ ਆ, ਜਿਹਦੇ ਵਿੱਚ ਉਹਨਾਂ ਸਾਰੇ ਅਫਸਰਾਂ ਦੀਆਂ ਫੋਟੋਆਂ ਵੀ ਛਪੀਆਂ ਸੀਗੀਆਂ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਸ ਮੌਕੇ ਖੁਫੀਆ ਆਪਰੇਸ਼ਨ ਚਲਾਏ, ਜਿਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ
ਇੰਨਾ ਵਿਸਫੋਟਕ ਹੋ ਜਾਵੇ ਕਿ ਸਾਰੇ ਭਾਰਤ ਦਾ ਜਿਹੜਾ ਹਿੰਦੂ ਆ ਉਹ ਇਹ ਸੋਚਣ ਲੱਗ ਜਾਵੇ ਕਿ ਜੇ ਇੰਦਰਾ ਗਾਂਧੀ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪੰਜਾਬ ਦਾ ਹਿੰਦੂ ਜਿਹੜਾ ਹੈ ਉਹ ਮਾਰਿਆ ਜਾਊ। ਤੇ ਪੰਜਾਬ ਦੇ ਹਿੰਦੂ ਨੂੰ ਵੀ ਇਉਂ ਲੱਗਣ ਲਾਤਾ ਕਿ ਹੁਣ ਤੁਹਾਨੂੰ ਮੈਂ ਹੀ ਬਚਾ ਸਕਦੀ ਆ, ਨਹੀਂ ਤਾਂ ਤੁਹਾਨੂੰ ਭਿੰਡਰਾਂ ਵਾਲਾ ਤੇ ਉਹਦੇ ਜੁਝਾਰੂ ਸਿੰਘ ਜਿਹੜੇ ਆ ਉਹ ਮਾਰ ਦੇਣ। ਇਹ ਸਾਰੀ ਸਿਚੁਏਸ਼ਨ ਪੈਦਾ ਕਰਨ ਦਾ ਮੁੱਖ ਨਿਸ਼ਾਨਾ ਇਹ ਸੀ ਕਿ ਇੱਕ ਕ੍ਰਿਸ਼ਮਈ ਤਰੀਕੇ ਨਾਲ ਇਹੋ ਜਿਹੇ ਹਾਲਾਤ ਬਣਨ ਕਿ ਉਹਦੀ ਚਕਾਚੌਂਧ ਵਿੱਚ ਸਾਰੇ ਭਾਰਤ ਦੇ ਲੋਕ ਕਹਿਣ ਕਿ ਬੱਲੇ ਇੰਦਰਾ ਗਾਂਧੀ ਬੜੀ ਮਹਾਨ ਆ ਜਿਹਨੇ ਹਿੰਦੂਆਂ ਨੂੰ ਬਚਾ ਲਿਆ, ਤੇ ਫਿਰ ਸਾਰੇ ਭਾਰਤ ਦੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਆਪਾਂ ਨੂੰ ਮਿਲ ਜਾਣਗੀਆਂ। ਸੋ 1984 ਦੇ ਵਿੱਚ ਹੋਣ ਵਾਲੀ ਲੋਕ ਸਭਾ ਦੀਆਂ ਆਮ ਚੋਣਾਂ ਨੂੰ ਮੁੱਖ ਰੱਖ ਕੇ ਇੰਦਰਾ ਗਾਂਧੀ ਨੇ 1982, 83, 84 ਵਿੱਚ ਜੋ ਕੁਝ ਕੀਤਾ ਕਿ ਪੰਜਾਬ ਦੇ ਹਿੰਦੂਆਂ ਨੂੰ ਇੱਕ ਭਾਰੀ ਖਤਰੇ 'ਚ ਦਰਸਾਓ ਤੇ ਫਿਰ ਵੋਟਾਂ ਬਟੋਰੋ, ਉਸ ਤਰੀਕੇ ਦਾ ਹੀ ਗੇਮ, ਉਸ ਤਰੀਕੇ ਦੀ ਸਾਜ਼ਿਸ਼ ਜਿਹੜੀ ਆ ਉਹ ਕੇਜਰੀਵਾਲ ਬਣਾਉਂਦੇ ਲੱਗ ਰਿਹਾ, ਖੇਡ ਰਿਹਾ। ਕਿਉਂਕਿ ਪਹਿਲਾਂ ਉਹਨੇ ਕਹਿਤਾ ਕਿ ਪੰਜਾਬ ਦਾ ਹਿੰਦੂ ਖਤਰੇ 'ਚ ਆ, ਤੇ ਫਿਰ ਉਹਨੇ ਅਗਲੀ ਕਹਾਣੀ ਛੇੜ ਲਈ ਵੀ ਹੁਣ ਇੱਥੇ ਜਿਹੜੇ ਪਟਿਆਲੇ ਵਰਗੇ ਇਹੀ ਲੋਕ ਸੀ, ਇਹਨਾਂ ਨੇ ਪਹਿਲਾਂ ਤਾਂ ਕਦੇ ਇਸ ਤਰ੍ਹਾਂ ਦਾ ਐਡਾ ਵੱਡੇ ਪੱਧਰ ਤੇ ਛਾਲ ਨਹੀਂ ਮਾਰੀ। ਜੇ ਕਿਤੇ ਹਿੰਦੂ ਸ਼ਿਵ ਸੈਨਾ ਦਾ ਵਾਕਿਆ ਹੀ ਜਾਂ ਇਸ ਤਰ੍ਹਾਂ ਦੇ ਇਹ ਸਾਰੇ ਹੁੰਦੇ ਕੱਲ, ਤਾਂ ਫਿਰ ਉਹਨੂੰ ਪਾਰਟੀ ਚੋਂ ਨਾ ਕੱਢਦੇ। ਹਿੰਦੂ ਤਵੀਏ ਤਾਂ ਉਹਨੂੰ ਘੇਰ ਕੇ ਕੁੱਟਣ ਲੱਗੇ ਹੋਏ ਨੇ, ਉਹਦੀ ਕਾਰ ਭੰਨਣ ਲੱਗੇ ਹੋਏ ਨੇ, ਤੇ ਇਹਦਾ ਮਤਲਬ ਉਹਦੀ ਕਿਸੇ ਖਾਸ ਲੀਡਰ ਨਾਲ ਖਾਸ ਤਰ੍ਹਾਂ ਦੀ ਕੋਈ ਡੀਲ ਹੋਈ ਹੋਈ ਸੀ ਕਿ ਮੈਂ ਜੋ ਮਰਜ਼ੀ ਕਰਾਂ, ਮੈਂ ਹਿੰਦੂ ਸ਼ਿਵ ਸੈਨਾ ਦਾ ਚਿਹਰਾ ਮੋਹਰਾ ਵਰਤ ਕੇ ਮੈਂ ਇੱਥੇ ਮਾਹੌਲ ਖਰਾਬ ਕਰੂੰਗਾ। ਸੋ ਇਸ ਗੱਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਜਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਜਾਂ ਪੰਜਾਬ ਸਰਕਾਰ ਵੱਲ ਤਾਂ ਕਰਕੇ ਜ਼ਿਆਦਾ ਧਿਆਨ ਜਾਂਦਾ ਕਿ ਇਹਨਾਂ ਨੂੰ ਪਤਾ ਸੀ, ਤੇ ਇਹਨਾਂ ਨੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਇਹ ਕਿਹਾ ਕਿ ਜੋ ਮਰਜ਼ੀ ਹੋਵੇ ਪਟਿਆਲੇ ਵਿੱਚ ਸਿੱਖਾਂ ਨੂੰ ਆਉਣਾ ਹੀ ਨਾ ਪਵੇ, ਇਹੋ ਜਿਹੇ ਹਾਲਾਤ ਬਣਾ ਦੇ 5 ਦਿਨ ਪਹਿਲਾਂ ਹੀ ਚੱਕ ਕੇ ਅੰਦਰ ਮਾਰੋ ਇਹਨੂੰ, ਕਹੋ ਜੀ ਇਹ ਬੰਦਾ ਤਾਂ ਹੁਣ ਬਸ 14 ਦਿਨ ਬਾਅਦ ਤਰੀਕ ਤੇ ਹੀ ਪੇਸ਼ ਕਰਾਂਗੇ। ਪਰ ਪਟਿਆਲੇ ਦੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਤੋਂ, ਡੀਜੀਪੀ ਤੋਂ, ਕੇਜਰੀਵਾਲ ਤੋਂ, ਆਮ ਆਦਮੀ ਪਾਰਟੀ ਤੋਂ ਜਾਂ ਸੀਨੀਅਰ ਅਥਾਰਟੀ ਤੋਂ ਜੇਕਰ ਇਹ ਹੁਕਮ ਨਹੀਂ ਆਇਆ ਤਾਂ ਇਹਦੇ ਪਿੱਛੇ ਫਿਰ ਕੇਜਰੀਵਾਲ ਵਾਲਾ ਫਨੋਮਨਾ ਹੀ ਕੰਮ ਕਰਦਾ ਲੱਗਦਾ। ਇੱਕ ਇੱਥੇ ਗੱਲ ਹੋਰ ਹੈ ਕਿ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਬਾਰੇ ਆਪਾਂ ਨੂੰ ਸਭ ਨੂੰ ਚਰਚਾ ਚੱਲਦੀ ਆ ਵੀ ਇਹ ਬੀਜੇਪੀ ਦੀ ਬੀ ਟੀਮ। ਬੀਜੇਪੀ, ਆਰਐਸਐਸ ਨੇ, ਹਿੰਦੂ ਕੱਟੜਵਾਦੀਆਂ ਨੇ ਆ ਪਿਛਲੇ ਮਹੀਨੇ 'ਚ 2-3 ਇਹੋ ਜਿਹੇ ਕਾਂਡ ਕੀਤੇ ਆ ਜਿਹਦੇ ਵਿੱਚ ਉਹ ਰਾਮਨੌਮੀ ਜਾਂ ਹਨੂਮਾਨ ਜਯੰਤੀ ਦੇ ਬਹਾਨੇ ਡੀਜੇ ਲਾ ਕੇ, ਭੰਗੜੇ ਪਾ ਕੇ, ਕਿਰਪਾਨਾਂ ਲਹਿਰਾ ਕੇ, ਭਾਗਵੇਂ ਬਾਣੇ ਝੰਡੇ ਚੱਕ ਕੇ ਮਾਰਚ ਕਰਦੇ ਆ। ਇੱਥੋਂ ਤੱਕ ਤਾਂ ਚਲੋ ਕੋਈ ਗੱਲ ਨਹੀਂ, ਕਿਉਂਕਿ ਆਪਾਂ ਵੀ ਸਿੱਖ ਵੀ ਨਗਰ ਕੀਰਤਨ ਕਰਦੇ ਆ, ਮੁਸਲਮਾਨ ਵੀ ਤਾਜੀਏ ਕੱਢਦੇ ਨੇ, ਤੇ ਹੋਰ ਵੀ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਆਪਣੇ ਅਕੀਦੇ ਦੇ ਹਿਸਾਬ ਦੇ ਨਾਲ ਦਿਨ ਤਿਉਹਾਰ ਮਨਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਪਰ ਇਹ ਕਰਦੇ ਕੀ ਨੇ ਕਿ ਬਾਅਦ ਵਿੱਚ ਕਿਸੇ ਮਸਜਿਦ ਦੇ ਕੋਲ ਜਾ ਕੇ ਉੱਥੇ ਭੜਕਾਊ ਨਾਅਰੇ ਲਾਉਂਦੇ ਆ, ਉੱਥੇ ਕੁਛ ਨਾ ਕੁਛ ਇਹੋ ਜਿਹਾ ਕਰਦੇ ਆ ਜਿਹਦੇ ਨਾਲ ਮੁਸਲਮਾਨ ਭਾਈਚਾਰਾ ਭੜਕ ਜਾਵੇ, ਤੇ ਜਦੋਂ ਮੁਸਲਮਾਨ ਭਾਈਚਾਰਾ ਰਿਐਕਸ਼ਨ ਕਰੇਗਾ, ਪ੍ਰਤੀਕਿਰਿਆ ਦੇਵੇਗਾ, ਹੁਣ ਇਹਨਾਂ ਦੀ ਪੂਰੀ ਤਿਆਰੀ ਹੁੰਦੀ ਆ, ਗਾਂਹ ਵਾਲੇ ਦੀ ਤਿਆਰੀ ਨਹੀਂ ਹੁੰਦੀ। ਤੇ ਗਾਂਹ ਵਾਲੇ ਨਾਲੇ ਤਾਂ ਪਹਿਲਾਂ ਮੁਸਲਮਾਨਾਂ ਨੂੰ ਇਹ ਆਪ ਕੁੱਟਦੇ ਆ, ਮੁੜ ਕੇ ਫਿਰ ਰਹਿੰਦੀ ਕਸਰ ਬੀਜੇਪੀ ਆਰਐਸਐਸ ਦੇ ਕਹਿਣ ਦੇ ਉੱਤੇ ਪੁਲਿਸ ਵਾਲੇ ਚੱਕਦੇ ਆ ਫੱਟੇ, ਉਹ ਫਿਰ ਨਾਲੇ ਤਾਂ ਉਹਨਾਂ ਦੇ ਘਰ ਕੋਲ ਢਾਹ ਦਿੰਦੇ ਆ ਬਈ ਅਸੀਂ ਤਾਂ ਜੀ ਜਿਹੜੀਆਂ ਗਲਤ ਤਰੀਕੇ ਨਾਲ ਗੈਰ ਕਾਨੂੰਨੀ ਕਲੋਨੀਆਂ ਬਣੀਆਂ ਨੇ, ਘਰ ਬਣੇ ਆ, ਉਹ ਢਾਹ ਰਹੇ ਆ, ਨਾਲੇ ਫਿਰ ਚੱਕ ਕੇ ਉਹਨਾਂ ਤੇ ਪਰਚੇ ਪਾ ਦਿੰਦੇ ਆ। ਕੁਛ ਉਹੋ ਜਿਹੀ ਵੀ ਖੇਡ ਥੋੜੀ ਬਦਲਵੇਂ ਰੂਪ ਚ ਮੈਨੂੰ ਲੱਗਦਾ ਪੰਜਾਬ 'ਚ ਖੇਡਣ ਦੇ ਹੁਣ ਆਸਾਰ ਬਣਦੇ ਜਾ ਰਹੇ ਨੇ ਕਿ ਪਹਿਲਾਂ ਸਿੱਖਾਂ ਨੂੰ ਭੜਕਾਓ ਜਿਵੇਂ ਉਧਰ ਮੁਸਲਮਾਨਾਂ ਨੂੰ ਭੜਕਾਇਆ ਜਾਂਦਾ, ਤੇ ਉੱਥੇ ਤਾਂ ਮਸਜਿਦਾਂ ਦੇ ਕੋਲ ਜਾ ਕੇ, ਮਸੀਤਾਂ ਦੇ ਕੋਲ ਜਾ ਕੇ ਜਿਹੜਾ ਹੈਗਾ ਉਹ ਗਦਰ ਜਿਹਾ ਮਚਾਉਂਦੇ ਆ। ਇੱਥੇ ਇਹ ਚਾਹੁੰਦੇ ਨੇ ਕਿ ਸਿੱਖ ਬਦਨਾਮ ਕਰਨੇ ਆ ਨਾ, ਇਸ ਕਰਕੇ ਸਿੱਖਾਂ ਨੂੰ ਮੰਦਿਰ ਕੋਲੇ ਸੱਦੋ ਤਾਂ ਕਿ ਮੰਦਿਰ ਦੇ ਅੰਦਰ ਜਦੋਂ ਸਿੱਖ ਐਂਟਰ ਹੋਣਗੇ ਫਿਰ ਸਿੱਖਾਂ ਦੀ ਬਦਨਾਮੀ ਹੋਵੇ, ਤਾਂ ਕਿ ਸਿੱਖਾਂ ਨੂੰ ਸਾਰੇ ਭਾਰਤ ਵਿੱਚ ਬਦਨਾਮ ਕੀਤਾ ਜਾਵੇ। ਪਰ ਅੱਜ ਸਿੱਖ ਨੌਜਵਾਨਾਂ ਨੇ ਜਿੰਨਾ ਤਰੀਕੇ ਨਾਲ ਸਿਸਟਮ ਦੇ ਨਾਲ ਅੱਜ ਸਾਰਾ ਸੰਭਾਲਿਆ ਮੋਰਚਾ, ਇਹ ਬੜੀ ਚੰਗੀ ਉਹਨਾਂ ਦੀ ਪਲੈਨਿੰਗ ਸੀ। ਉਹਨਾਂ ਨੇ ਮੰਦਿਰ ਤੱਕ ਗਏ ਵੀ ਆ, ਤੇ ਉਹਨਾਂ ਨੇ ਇੰਨਾ ਆਪਦੇ ਆਪ ਨੂੰ ਜਾਬਤੇ 'ਚ ਰੱਖਿਆ ਕਿ ਕਿਸੇ ਤਰੀਕੇ ਨਾਲ ਕੋਈ ਧਾਰਮਿਕ ਜਿਹੜੇ ਆਗਾ ਮਸਲਾ ਨਾ ਬਣੇ। ਜੇ ਅੱਜ ਸਿੰਗਲੇ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ, ਜੇ ਅੱਜ ਹਿੰਦੂ ਭਾਈਚਾਰੇ ਦੇ ਲੋਕ ਹੀ ਸਿੰਗਲੇ ਨੂੰ ਦੋਸ਼ੀ ਮੰਨ ਕੇ ਉਹਦੇ ਉੱਤੇ ਅਟੈਕ ਕਰ ਰਹੇ ਨੇ, ਹਮਲੇ ਕਰ ਰਹੇ ਨੇ, ਤਾਂ ਇਹਦਾ ਮਤਲਬ ਸਾਫ਼ ਆ ਕਿ ਸਿੱਖ ਨੌਜਵਾਨਾਂ ਦਾ ਪੱਖ ਬਿਲਕੁਲ ਠੀਕ ਆ। ਸਿੱਖ ਜਾਬਤੇ 'ਚ ਰਹੇ ਨੇ, ਤੇ ਉਹ ਭਾਈਚਾਰੇ ਨੂੰ ਤਾਂਹੀਓ ਗੁੱਸਾ ਆ ਰਿਹਾ ਆਪਦੇ ਇਸ ਸਿੰਗਲੇ ਉੱਤੇ ਕਿ ਤੂੰ ਅੱਜ ਸਾਡਾ ਜਲੂਸ ਕਢਾ।
ਪਰ ਹੁਣ ਲੱਗਦਾ ਇਹ ਹੈਗਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਹਿੰਦੂ ਨੂੰ ਖੁਸ਼ ਕਰਨ ਲਈ ਕਿ ਦੇਖੋ ਜੀ ਅਸੀਂ ਸਿੱਖਾਂ ਉੱਤੇ ਪਰਚੇ ਬਣਾਤੇ, ਚਾਹੇ ਉਹਨਾਂ ਦਾ ਕਸੂਰ ਸੀਗਾ ਚਾਹੇ ਨਹੀਂ, ਕੋਈ ਇਹੋ ਜਿਹਾ ਕਾਰਾ ਨਾ ਕਰ ਦੇਵੇ। ਇਸ ਗੱਲ ਦਾ ਖਦਸ਼ਾ ਹਜੇ ਬਣਿਆ ਹੋਇਆ, ਕਿਉਂਕਿ ਹੁਣ ਤਾਂ ਉੱਥੇ ਪਟਿਆਲੇ 'ਚ ਕਰਫਿਊ ਲਾ ਦਿੱਤਾ ਗਿਆ ਤੇ ਜਿਹੜਾ ਖਾਲਿਸਤਾਨ ਦਾ ਨਾਰਾ ਜਿਹਦੇ ਖਿਲਾਫ ਅੱਜ ਮੁਰਦਾਬਾਦ ਦੇ ਨਾਰੇ ਲਾਉਣ ਦੇ ਲਈ ਐਡਾ ਵੱਡਾ ਉਪੱਦਰ ਕੀਤਾ ਗਿਆ ਸੀ, ਅੱਜ ਉੱਥੇ ਰੱਜ ਕੇ ਖਾਲਿਸਤਾਨ ਦੇ ਨਾਰੇ ਲੱਗੇ। ਜਿਹੜੀ ਗੱਲ ਆਪਾਂ ਸ਼ੁਰੂ ਵਿੱਚ ਕਹੀ ਆ ਕਿ ਅੱਜ ਵਰਗਾ ਖਾਲਿਸਤਾਨ ਡੇ ਤਾਂ ਕਦੇ ਸ਼ਾਇਦ ਪਿਛਲੇ ਲੰਮੇ ਅਰਸੇ ਤੋਂ ਕਦੇ ਨਹੀਂ ਮਨਾਇਆ ਗਿਆ। ਤੇ ਜਦੋਂ ਉੱਥੇ ਪੁਲਿਸ ਵਾਲਿਆਂ ਨੇ ਹਵਾਈ ਫਾਇਰਿੰਗ ਕੀਤੀ ਹੈ ਜਦੋਂ, ਉਦੋਂ ਤਾਂ ਐ ਲੱਗਣ ਲੱਗ ਗਿਆ ਜਿਵੇਂ ਖਾਲਿਸਤਾਨ ਦਿਹਾੜੇ ਤੇ ਕੋਈ ਸਲਾਮੀ ਦਿੱਤੀ ਜਾ ਰਹੀ ਹੋਵੇ ਫਾਇਰ ਕੱਢ ਕੇ। ਤੋਂ ਉਸ ਮੌਕੇ ਸਿੱਖ ਨੌਜਵਾਨਾਂ ਦੇ ਜਜ਼ਬਾਤ, ਉਹਦੀਆਂ ਵੀਡੀਓ ਜੇ ਤੁਸੀਂ ਦੇਖ ਸਕੋ ਉਹ ਜ਼ਰੂਰ ਦੇਖਿਓ ਕਿ ਕਿਵੇਂ ਉਹਨਾਂ ਨੇ ਇਸ ਮੌਕੇ ਖੁਸ਼ੀ ਦੇ ਜਕਾਰੇ ਜਿਹੜੇ ਆ ਉਹ ਗਜਾਏ, ਕਿਉਂਕਿ ਪੰਥ ਜਿਹੜਾ ਹੈ ਉਹਦੀ ਚੜ੍ਹਦੀ ਕਲਾ ਰਹੀ ਹੈ। ਸੋ ਇਸ ਗੱਲ ਜਿਹੜੇ ਮੌਕੇ ਕੁਝ ਨੁਕਤੇ ਜਿਹੜੇ ਵਾਰ-ਵਾਰ ਉੱਭਰ ਕੇ ਆ ਰਹੇ ਨੇ, ਇੱਕ ਤਾਂ ਇਹ ਆ ਕਿ ਮੈਨੂੰ ਲੱਗਦਾ ਸੀ ਕਿ ਅੱਜ ਪਟਿਆਲਾ, ਕਿਉਂਕਿ ਇੱਕ ਇਹੋ ਜਿਹਾ ਇਲਾਕਾ ਜਿੱਥੇ ਬਾਦਲਕਿਆਂ ਦਾ, ਚੰਡੀਗੜ੍ਹ ਦਾ, ਲੁਧਿਆਣੇ ਦਾ ਸਾਂਝਾ ਜਿਹਾ ਉਹ ਥਾਂ ਪੈ ਜਾਂਦਾ, ਵੀ ਜਦੋਂ ਇਹ ਗੋਲੀ ਚੱਲ ਗਈ ਆ ਉੱਥੇ ਜਾਂ ਉੱਥੇ ਇੰਨਾ ਵੱਡਾ ਹੋ ਗਿਆ ਤਾਂ ਹਿੰਦੂ ਸਿੱਖ ਏਕਤਾ ਜਾਂ ਅਮਨ ਸ਼ਾਂਤੀ ਦਾ ਜਾਂ ਕੋਈ ਹੋਰ ਏਦਾਂ ਦਾ ਢਕੋਸਲਾ ਜਿਹਾ ਬਣਾ ਕੇ ਬਥੇਰੇ ਹੁੰਦੇ ਆ ਸਿਆਸੀ ਲੋਕਾਂ ਕੋਲੇ ਵੀ ਬਾਦਲ ਦਲ ਵਾਲੇ ਜ਼ਰੂਰ ਪਹੁੰਚਣਗੇ, ਕਿਉਂਕਿ ਉਹਨਾਂ ਨੂੰ ਹੁਣ ਵੋਟਾਂ 'ਚ ਕਰਾਰੀ ਹਾਰ ਹੋਈ ਆ ਤੇ ਉਹ ਪੰਥ ਲਈ, ਸਿੱਖ ਜਗਤ ਲਈ ਕੁਛ ਇਹੋ ਜਿਹਾ ਗੱਲ ਕਰਨਗੇ ਜਿਹਦੇ ਨਾਲ ਉਹਨਾਂ ਨੂੰ ਲੋਕਾਂ 'ਚ ਖੜਨ ਬੈਠਣ ਜੋਗੀ ਥਾਂ ਮਿਲੇ। ਪਰ ਉਹ ਪਹੁੰਚੇ ਨਹੀਂ, ਨਾ ਤਾਂ ਕੋਈ ਉਹਨਾਂ ਵੱਲੋਂ ਹੁਣ ਤੱਕ ਕੋਈ ਚੱਜ ਹਾਲ ਦੀ ਸਟੇਟਮੈਂਟ ਆਈ ਆ। ਹਾਂ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜ਼ਰੂਰ ਗੱਲਾਂ ਕਹੀਆਂ ਨੇ ਕਿ ਮਾੜਾ ਹੋਇਆ ਤੇ ਕਾਰਵਾਈ ਹੋਵੇ, ਪਰ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਲੋੜ ਜਾਂ ਜਿਹੜੀ ਆਸ ਸੀਗੀ ਕਿ ਇਹਨਾਂ ਨਾਲ ਪੰਥ ਦੀ ਦੂਰੀ ਆ, ਨਾਰਾਜ਼ਗੀ ਆ ਤੇ ਪੰਥ ਇਹਨਾਂ ਨੂੰ ਬਹੁਤ ਭੈੜਾ ਮੰਨਦਾ, ਬਾਦਲ ਦਲ ਦੇ ਲੀਡਰਾਂ ਬਾਰੇ ਸੀਗਾ ਕਿ ਸ਼ਾਇਦ ਇਹ ਉੱਥੇ ਮੌਕੇ ਤੇ ਪਹੁੰਚਣਗੇ, ਧਰਨਾ ਮੁਜ਼ਾਹਰਾ ਕਰਨਗੇ, ਗ੍ਰਿਫਤਾਰੀਆਂ ਦੇਣ ਤੱਕ ਜਾਣਗੇ ਕਿ ਅਸੀਂ ਜਿਹੜਾ ਹੈਗਾ ਜਿਹੜਾ ਵਿਰੋਧ ਕਰ ਰਹੇ ਨੇ ਇਹ ਬਿਲਕੁਲ ਸਿੱਖ ਜਜ਼ਬਾਤਾਂ ਨੂੰ ਵੰਗਾਰ ਰਹੇ ਨੇ ਇਹਨਾਂ ਤੇ ਕਾਰਵਾਈ। ਪਰ ਉਹ ਗੱਲ ਬਣੀ ਨਹੀਂ। ਲੱਗਦਾ ਇਹੀ ਆ ਕਿ ਜਿਵੇਂ ਵੋਟਾਂ ਵਾਲੇ ਦਿਨਾਂ ਦੇ ਵਿੱਚ ਹਿੰਦੂ ਕੱਟੜਪੰਥੀਆਂ ਨਾਲ ਸਾਂਝ ਦਿਖਾ ਕੇ, ਵੈਸੇ ਵੀ ਜਦੋਂ ਰਾਜ ਭਾਗ ਰਿਹਾ ਉਦੋਂ ਕੋਈ ਇਹੋ ਜਿਹਾ ਹਿੰਦੂ ਕੱਟੜਪੰਥੀ ਰਿਹਾ ਹੋਣਾ ਜਿਹਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫੋਟੋ ਨਾ ਹੋਵੇ। ਲੱਗਦਾ ਇਹੀ ਆ ਕਿ ਅਜੇ ਵੀ ਇਹਨਾਂ ਨੇ ਪੰਥ ਵੱਲ ਨਹੀਂ ਭੁਗਤਣਾ, ਅਜੇ ਵੀ ਇਹ ਪੰਥ ਵਿਰੋਧੀ ਸ਼ਕਤੀਆਂ ਦੇ ਵੱਲ ਹੀ ਭੁਗਤਣ ਦਾ ਮਨ ਜਿਹੜਾ ਹੈਗਾ ਉਹ ਰੱਖਦੇ ਆ। ਸੋ ਬਾਦਲ ਦਲ ਤੋਂ ਜਿਹੜੀ ਕੋਈ ਆਸ ਕਰਨੀ ਉਹ ਗੱਲ ਬਚੀ ਨਹੀਂ। ਉਹਦੇ ਵਿੱਚ ਜਿਹੜਾ ਹੈਗਾ ਅੱਜ ਉਹਨਾਂ ਕੋਲ ਇੱਕ ਮੌਕਾ ਸੀਗਾ ਤੇ ਪਰ ਆਉਣ ਵਾਲੇ ਦਿਨ ਜਿਹੜੇ ਨੇ ਉਹ ਫੇਰ ਜੇ ਆਪਾਂ ਸਾਜ਼ਿਸ਼ ਦੇ ਸਿਧਾਂਤ ਵੱਲ ਜਾਈਏ, ਇੱਕ ਸੋਸ਼ਲ ਮੀਡੀਆ ਤੇ ਵੀਡੀਓ ਮੌਜੂਦ ਆ ਜਿਹਦੇ ਵਿੱਚ ਇੱਕ ਆਗੂ ਆਮ ਆਦਮੀ ਪਾਰਟੀ ਦਾ ਹੀ ਆ, ਉਹ ਇਹ ਕਹਿ ਰਿਹਾ ਕਿ ਮੈਨੂੰ ਆਖਿਆ ਗਿਆ ਸੀ ਕਿ ਪੰਜਾਬ ਦੇ ਅੱਡ-ਅੱਡ ਸ਼ਹਿਰਾਂ 'ਚ ਕੋਠੀਆਂ ਲੈ ਜਿਹੜੀਆਂ ਗੁਪਤ ਰੂਪ ਦੇ ਵਿੱਚ ਰੱਖਣੀਆਂ, ਵੋਟਾਂ ਵਾਲੇ ਦਿਨਾਂ ਦੇ ਵਿੱਚ ਸਾਡੇ ਸ਼ੂਟਰ ਆ ਕੇ ਠਹਿਰਨਗੇ ਤੇ ਸਾਡੀ ਹੀ ਪਾਰਟੀ ਦੇ ਕੁਝ ਲੀਡਰਾਂ ਤੇ ਅਟੈਕ ਕਰਕੇ, ਗੋਲੀ ਗਾਲੀ ਚਲਾ ਕੇ ਫੇਰ ਉਹ ਹਮਦਰਦੀ ਜਿਹੜੀ ਆ ਸਾਰੀ ਆਮ ਆਦਮੀ ਪਾਰਟੀ ਨੂੰ ਮਿਲ ਜੂਗੀ ਕਿ ਇਹਨਾਂ ਨੂੰ ਤਾਂ ਜੀ ਬਾਦਲਕਿਆਂ ਨੇ ਜਾਂ ਕਾਂਗਰਸੀਆਂ ਨੇ ਜਾਂ ਭਾਜਪਾਈਆਂ ਨੇ ਅਟੈਕ ਕਰਤਾ। ਇਹ ਗੱਲਾਂ ਉਹ ਜਿਹੜਾ ਪਾਰਟੀ ਦਾ ਇਹਨਾਂ ਦਾ ਲੀਡਰ ਵਾ ਉਹ ਕਹਿ ਰਿਹਾ, ਕਾਫੀ ਉਹਨੇ ਨਾਂ ਨੂੰ ਵੀ ਲੈ ਨੇ ਵੀ ਆਹ ਉਹ ਵੀਡੀਓ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਪਰ ਅੱਜ ਮੈਨੂੰ ਇਸ ਗੱਲ ਤੋਂ ਅੱਗੇ ਖਦਸ਼ਾ ਹੋ ਰਿਹਾ ਕਿ ਕਿਤੇ ਕੇਜਰੀਵਾਲ ਇਹ ਗੱਲ ਸੱਚੀ ਸਾਬਤ ਕਰ ਲਈ ਕਿ ਪੰਜਾਬ ਦਾ ਹਿੰਦੂ ਵਾਕਈ ਖਤਰੇ 'ਚ ਆ, ਇਹ ਜਿਹੜੇ ਆ ਹਿੰਦੂ ਕੱਟੜਪੰਥੀ ਲੀਡਰ ਨੇ ਇਹਨਾਂ ਚੋਂ ਕਿਸੇ ਦੇ ਉੱਤੇ ਗੋਲੀ ਗਾਲੀ ਨਾ ਚਲਵਾ ਦੇਣ, ਕਿਉਂਕਿ ਇਹ ਚੀਜ਼ਾਂ ਸਿਆਸਤ ਵਿੱਚ ਆਮ ਗੱਲਾਂ ਨੇ। ਭਾਰਤੀ ਫਿਲਮਾਂ 'ਚ ਵੀ ਇਹ ਚੀਜ਼ਾਂ ਮਿਲਦੀਆਂ, ਭਾਰਤੀ ਸਿਆਸਤ ਵਿੱਚ ਵੀ ਇਹ ਗੱਲਾਂ ਮਿਲਦੀਆਂ, ਆਮ ਰੀਅਲ ਗੱਲ ਆ, ਅਸਲੀ ਗੱਲ ਆ ਕਿ ਆਪਦੇ ਮੰਤਵ ਲਈ ਕਿਸੇ ਨੂੰ ਵੀ ਇਹ ਅਟੈਕ ਜਿਹੜਾ ਹੈਗਾ ਉਹ ਕਰ ਸਕਦੇ। ਸੋ ਜਿਹੜਾ ਖਾਲਿਸਤਾਨ ਵਿਰੋਧੀ ਮਾਰਚ ਸੀ ਇਹਦੇ ਲਈ ਪ੍ਰਸ਼ਾਸਨ ਨੇ ਆਪਦੇ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਉੱਥੇ ਧਾਰਾ 144 ਲਾਈ, ਜਦੋਂ ਕਿ ਪੋਸਟਰ ਜਿਹੜਾ ਕਈ ਦਿਨਾਂ ਦਾ ਘੁੰਮ ਰਿਹਾ ਸੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਵੀ ਇਹ ਮਾਰਚ ਕੱਢਣ ਦੀ ਲੋੜ ਕੀ ਆ। ਕਿਸੇ ਨੇ ਨਹੀਂ ਕਿਹਾ ਹੈਗਾ ਵੀ ਜਦੋਂ ਸਿੱਖ ਜਿਹੜੇ ਆ ਉਹਦਾ ਕਦੇ ਹਿੰਦੂ ਰਾਸ਼ਟਰ ਦੇ ਵਿਰੁੱਧ ਮਾਰਚ ਨਹੀਂ ਕੱਢਦੇ, ਤੁਹਾਨੂੰ ਕੀ ਬਿਮਾਰੀ ਪਈ ਹੋਈ ਆ। ਤੇ ਕਾਲੀ ਦੇਵੀ ਦੇ ਮੰਦਿਰ ਦੇ ਅੰਦਰੋਂ ਜਿਹੜਾ ਹਥਿਆਰ ਚੱਲੇ ਨੇ ਉਹ ਮਤਲਬ ਕਿੱਥੋਂ ਆਏ। ਤੇ ਨਾਲ ਦੀ ਨਾਲ ਅੱਜ ਜਿਹੜਾ ਮੀਡੀਆ ਬਾਰੇ ਵੀ ਇੱਕ ਗੱਲ ਕਰਨੀ ਫੇਰ ਬਣਦੀ ਹੈ। ਜਗਬਾਣੀ ਬਾਰੇ ਤਾਂ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਪਤਾ, ਇਹਨੂੰ ਅੱਗ ਲਾਉਣੀ ਕਹਿੰਦੇ ਆ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ।
ਧਰਮ ਯੁੱਧ ਮੋਰਚੇ ਦੌਰਾਨ ਵੀ ਇਸ ਅਖਬਾਰ ਨੇ ਜਾਂ ਲਾਲਿਆਂ ਦੇ ਇਹਨਾਂ ਮਹਾਸ਼ਿਆਂ ਦੇ ਅਖਬਾਰਾਂ ਨੇ ਸਾਰਿਆਂ ਨੇ ਜੋ ਕੁਫਰ ਤੋਲਿਆ, ਉਹਦੀ ਕਰਕੇ ਅੱਧਾ ਟੱਬਰ ਇਹਨਾਂ ਦਾ ਠੋਕਿਆ ਗਿਆ। ਪਹਿਲੋਂ ਲਾਲਾ ਜਗਤ ਨੇ ਮਾਰਿਆ, ਫਿਰ ਰਮੇਸ਼ ਮਾਰਿਆ, ਬਾਕੀ ਟੱਬਰ ਵੀ ਜੇੜ ਜੁੜ ਸਿਕਿਉਰਟੀਆਂ ਲਈ ਫਿਰਦਾ, ਪਰ ਟਲਦੇ ਫਿਰ ਨਹੀਂ। ਅੱਜ ਇਹਨਾਂ ਦੇ ਜਗਬਾਣੀ ਵਾਲੇ ਚੈਨਲ ਨੇ ਜਿੰਨਾ ਹੋ ਸਕਿਆ ਉਹਨਾਂ ਸਿੱਖਾਂ ਨੂੰ ਭੰਡਿਆ, ਨਿੰਦਿਆ ਤੇ ਕਿਹਾ ਜੀ ਉੱਥੇ ਤਾਂ ਗੁੱਟ ਵੱਢਤਾ ਜੀ ਸਿੱਖਾਂ ਨੇ, ਪੁਲਿਸ ਵਾਲਿਆਂ ਦਾ। ਪਟਿਆਲੇ ਦੇ ਡੀਸੀ ਨੇ ਹਾਲਾਂਕਿ ਉੱਥੇ ਇੱਕ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਦੱਸਿਆ ਵਾ ਕਿ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਕੋਈ ਗੁੱਟ-ਗੱਟ ਨਹੀਂ ਕਿਸੇ ਦਾ ਵੱਢਿਆ ਜੀ। ਪਰ ਪੁਲਿਸ ਵਾਲੇ ਹੁਣ ਅਫਸਰ ਤੇ ਚਾਹੇ ਡੀਸੀ ਹੋਵੇ, ਉਹ ਤਾਂ ਕਹਿੰਦੇ ਆ ਕਿ ਇਹੋ ਜਿਹੀ ਗੱਲ ਹੀ ਨਹੀਂ ਹੋਈ ਕੋਈ। ਪਰ ਜਗਬਾਣੀ ਵਾਲਿਆਂ ਨੇ ਪੂਰੀ ਹਾਲ ਦਹਾਈ ਪਾਈ ਰੱਖੀ ਆ ਕਿ ਲਓ ਜੀ ਉੱਥੇ ਤਾਂ ਗੁੱਟ ਵੱਢ ਤੇ ਉੱਥੇ ਦਾ ਮਾਰ ਤੇ ਫਲਾਣ ਕਰ। ਤੇ ਦੂਜਾ ਜਿਹੜਾ ਹੈ, ਜਿਹੜੇ ਚੈਨਲ ਜਾਂ ਜਿਹੜੇ ਸਾਡੇ ਪੰਥ ਦੇ ਸਿੱਖਾਂ ਦੇ ਦਸਵੰਧ ਨਾਲ ਮਜ਼ਬੂਤ ਹੋਏ, ਖਾਸ ਤੌਰ ਤੇ ਸਪੋਕਸਮੈਨ ਜਦੋਂ ਮੈਗਜ਼ੀਨ ਦੇ ਰੂਪ ਚ ਨਿਕਲਦਾ ਸੀਗਾ, ਉਦੋਂ ਸਾਨੂੰ ਵੀ ਐਂ ਲੱਗਿਆ ਕਰੇ ਵੀ ਧਰਤੀ ਉੱਤੇ ਇੱਕ ਬਹੁਤ ਵੱਡਾ ਕੰਮ ਹੋ ਗਿਆ ਜੀ। ਆ ਜਿਹੜਾ ਸਪੋਕਸਮੈਨ ਅਖਬਾਰ ਨਿਕਲਣ ਲੱਗਿਆ, ਮੈਗਜ਼ੀਨ ਨਿਕਲਣ ਲੱਗਿਆ। ਜਦੋਂ ਇਹ ਮੈਗਜ਼ੀਨ ਸ਼ੁਰੂ ਹੋਇਆ, ਅਸੀਂ ਇਹਦੇ ਬੁਕਿੰਗ ਦੇ ਲਈ ਭੱਜੇ ਫਿਰਿਆ ਕਰੀਏ। ਮੈਂ ਖੁਦ ਸਰਦਾਰ ਜੋਗਿੰਦਰ ਸਿੰਘ ਨੂੰ ਜਾ ਕੇ ਮਿਲਦਾ ਰਿਹਾ, ਉਹਨਾਂ ਦੀ ਜਿਹੜੀ ਪਰਿਵਾਰ ਕੋਲ ਦੀ ਬੀਬੀ ਘਰੋਂ ਆ, ਉਹਨਾਂ ਨੂੰ ਮਿਲਦੇ ਰਹੇ। ਤੇ ਅਸੀਂ ਉਹਨਾਂ ਦੇ ਲਈ ਬੜੀਆਂ ਚੰਗੀਆਂ ਭਾਵਨਾਵਾਂ ਰੱਖਦੇ ਸੀ ਕਿ ਚਲੋ ਇੱਕ ਵਕਤ ਤੋਂ ਬਾਅਦ, ਔਰ ਉਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਸੀਗੀਆਂ ਕਿ ਠੀਕ ਲਿਖ ਰਹੇ। ਪਰ ਅੱਜ ਜਿਹੜਾ ਰੂਪ ਸਰੂਪ ਉਹਨਾਂ ਦਾ ਸਾਹਮਣੇ ਆਇਆ, ਭਗਵੰਤ ਸਿੰਘ ਮਾਨ ਦੀ ਸਰਕਾਰ ਆ ਪੰਜਾਬ 'ਚ। ਅੱਜ ਕੋਈ ਬਾਦਲ ਦਲ ਦੀ, ਕਾਂਗਰਸ ਦੀ ਸਰਕਾਰ ਤਾਂ ਹੈ ਨਹੀਂ। ਅੱਗੇ ਤਾਂ ਉਹਨਾਂ ਦਾ ਨਾਂ ਜਾਂ ਲੈ ਕੇ ਉਹਨਾਂ ਨੂੰ ਗਾਲਾਂ ਗੂਲਾਂ ਕੱਢ ਕੇ ਸਰ ਜਾਂਦਾ ਸੀ ਇਹਨਾਂ ਦਾ। ਹੁਣ ਕੀ ਹੋਇਆ ਕਿ ਅੱਜ ਇਸ ਸਰਕਾਰ ਨੂੰ ਹਜੇ ਮਹੀਨਾ ਕੁ ਹੋਇਆ, ਇਹਦਾ ਕੋਈ ਮਸਲਾ ਵੀ ਹੈ ਨਹੀਂਗਾ। ਅੱਜ ਤਾਂ ਸੱਚ ਬੋਲ ਲਓ, ਅੱਜ ਵੀ ਹਿੰਦੂ ਸ਼ਿਵ ਸੈਨਾ ਵਾਲਿਆਂ ਨੂੰ ਤਾਂ ਬਹੁਤ ਵਡਿਆਉਣ ਵਾਲੇ ਸ਼ਬਦ ਉਹਨਾਂ ਨੇ ਲਿਖੇ ਤੇ ਬੋਲੇ, ਸਪੋਕਸਮੈਨ ਦੀ ਗੱਲ ਕਰਦੇ। ਤੇ ਜਿਹੜੇ ਸਿੱਖਾਂ ਨੂੰ ਲਿਖਿਆ ਵੀ ਗਰਮ ਖਿਆਲੀ। ਸਿੱਧਾ ਦੇਖੋ ਬਈ, ਜਿਹੜੇ ਹਿੰਦੂ ਕੱਟੜਪੰਥੀ ਨੇ ਉਹਨਾਂ ਦੀ ਵਿਗਾਰ ਤੇ ਪੰਥ ਪ੍ਰਸਤ ਸਿੱਖ ਪਹੁੰਚੇ ਹੋਏ ਨੇ। ਗੁਰੂ ਦੇ ਸਿੱਖਾਂ ਨੂੰ ਤਾਂ ਕਹਿੰਦਾ ਗਰਮ ਖਿਆਲੀ, ਤੇ ਜਿਹੜੇ ਹਿੰਦੂ ਅੱਤਵਾਦੀ ਨੇ ਉਹਨਾਂ ਨੂੰ ਸਤਿਕਾਰਤ ਸ਼ਬਦਾਂ ਨਾਲ ਚੇਤੇ ਕੀਤਾ ਜਾ ਰਿਹਾ। ਇਹ ਉਹ ਚੈਨਲ ਆ ਜਿਹੜਾ ਸੰਗਤਾਂ ਦੇ ਦਸਵੰਧ ਨਾਲ ਕਦੇ ਜੀ ਉੱਚਾ ਦਰ ਬਾਬੇ ਨਾਨਕ ਦਾ, ਕਦੇ ਕੋਈ ਹੋਰ ਯੋਜਨਾ, ਕਦੇ ਹੋਰ ਸਕੀਮ, ਬੜਾ ਰਿਪੋਰਟ ਇਕੱਠਾ ਕੀਤਾ ਬਾਹਰੋਂ ਅੰਦਰੋਂ, ਮੁੜ ਕੇ ਸਾਹਿਬ ਨੂੰ ਝਗਾ ਚੱਕ ਗਿਆ। ਤੇ ਅੱਜ ਉਸ ਨੇ ਜਿਹੜਾ ਚੈਨਲ ਦੇ ਉੱਤੇ ਇਹ ਕੰਮ ਕੀਤਾ, ਇਹ ਲਾਲੇ ਜਗਤ ਨੈਣ ਵਾਲੀਆਂ ਹਰਕਤਾਂ ਨੇ। ਬਿਲਕੁਲ ਉਹੀ ਸੇਮ ਪੋਜੀਸ਼ਨ ਕਿ ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤਣਾ ਤੇ ਹਿੰਦੂ ਕੱਟੜਵਾਦ ਨੂੰ ਪੰਪ ਮਾਰਨਾ। ਇਹੀ ਉਹ ਸਾਰੇ ਚੈਨਲ ਜਿਹੜੇ ਬੀਤੇ ਦੌਰ ਵਿੱਚ ਖਾਸ ਤੌਰ ਤੇ ਕਿਸਾਨ ਸੰਘਰਸ਼ ਦੌਰਾਨ ਬੜੀ ਉਹਨਾਂ ਨੂੰ ਹਮਾਇਤ ਦਿੱਤੀ। ਸਭ ਨੇ ਕਿਹਾ ਕਿ ਚਲੋ ਜੀ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਬਹੁਤ ਸਾਰੇ ਇਹੋ ਜਿਹੇ ਚੈਨਲਾਂ ਦਾ ਅੱਜ ਅਸੀਂ ਨਿਗਰਿਆ ਹੋਇਆ ਰੂਪ ਦੇਖਿਆ। ਅਸੀਂ ਤਾਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਉਹ ਸਿੱਖ ਪੱਖ ਨੂੰ ਪੇਸ਼ ਕਰਨਗੇ ਕਿ ਦੇਖੋ ਜੀ, ਕਿਉਂਕਿ ਇਹ ਚੈਨਲਾਂ ਦੀਆਂ ਰਿਪੋਰਟਾਂ ਦੂਜੇ ਚੈਨਲਾਂ ਨੂੰ, ਵੱਡੀਆਂ ਜਿਹੜੇ ਨੈਸ਼ਨਲ ਮੀਡੀਆ, ਉਹਨੂੰ ਕਾਊਂਟਰ ਕਰਨ। ਉਲਟਾ ਇਹਨਾਂ ਸਾਰਿਆਂ ਨੇ ਭਾਰਤ ਮਾਤਾ ਕੀ ਜੈ ਵਾਲੀ ਟੋਨ ਫੜ ਲਈ। ਕਹਿਣਾ ਤਾਂ ਇੰਨੀ ਗੱਲ ਸੀ ਕਿ ਜੇਕਰ ਪ੍ਰਸ਼ਾਸਨ ਨੇ, ਸਰਕਾਰ ਨੇ ਸਮਾਂ ਰਹਿੰਦਿਆਂ ਹੋਇਆਂ ਸਿੰਗਲੇ ਨੂੰ ਫੜ ਕੇ ਅੰਦਰ ਦਿੱਤਾ ਹੁੰਦਾ, ਜਾਂ ਜੇ ਸਵੇਰੇ ਹੀ ਫੜ ਕੇ ਉਹਨੂੰ ਕਹਿੰਦੇ ਵੀ ਬਾਹਰ ਨਹੀਂ ਨਿਕਲਣ ਦੇਣਾ, ਤਾਂ ਗੱਲ ਹੀ ਕੋਈ ਹੋਰ ਹੋਣੀ ਸੀ। ਪਰ ਹੁਣ ਜਦੋਂ ਸਿੱਖ ਪਿੰਡਾਂ ਸ਼ਹਿਰਾਂ ਤੋਂ, ਸਾਰੇ ਪੰਜਾਬ ਤੋਂ ਪੰਥ ਦੇ ਪਿਆਰ ਤੇ ਇੱਥੇ ਪਹੁੰਚ ਗਏ ਆ, ਤਾਂ ਹੁਣ ਵੀ ਪ੍ਰਸ਼ਾਸਨ ਦਾ ਰਵੱਈਆ ਬੇਹੂਦਾ। ਕਿਉਂ ਸੜਕਾਂ ਦੇ ਉੱਤੇ ਉਹਨਾਂ ਨੂੰ ਆਉਣ ਦਿੱਤਾ ਹਿੰਦੂ ਕੱਟੜਪੰਥੀਆਂ ਨੂੰ? ਕਿਉਂ ਇੱਥੇ ਤੱਕ ਗੱਲ ਗਈ ਕਿ ਗੋਲੀ ਚੱਲ ਜੇ? ਕਿਉਂ ਪੱਥਰ ਚੱਲਣ ਮੰਦਿਰ 'ਚ? ਕਿਉਂ ਇੰਨਾ ਹਾਲਾਤ ਜਿਹੜਾ ਹੈਗਾ ਵਿਗੜਨ ਦਿੱਤਾ? ਇਹ ਪ੍ਰਸ਼ਾਸਨ ਦੀ ਗਲਤੀ ਹੈ। ਪਰ ਪ੍ਰਸ਼ਾਸਨ ਦੀ ਗਲਤੀ ਕਹਿਣ ਦੀ ਬਜਾਏ, ਸਰਕਾਰ ਦੀ ਗਲਤੀ ਕਹਿਣ ਦੀ ਬਜਾਏ, ਹਿੰਦੂ ਤਵੀਆਂ ਦੀ ਗਲਤੀ ਕਹਿਣ ਦੀ ਬਜਾਏ, ਬੜੀ ਸੁਥਰੀ ਜੀ ਲੈਂਗੁਏਜ ਦੇ ਵਿੱਚ, ਬੜੇ ਸੱਜੇ ਜਿਹੇ ਤਰੀਕੇ ਨਾਲ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨ ਲੱਗੇ ਹੋਏ ਨੇ। ਤੇ ਸਿੱਖਾਂ ਦੇ ਆਪਸੀ ਜਿਹੜੇ ਮਤਭੇਦ ਜਾਂ ਆਪਸੀ ਵਿਰੋਧਤਾਈਆਂ ਨੇ, ਉਹਨਾਂ ਦਾ ਜ਼ਿਆਦਾ ਜ਼ੋਰ ਲੱਗਿਆ ਹੋਇਆ ਵੀ ਆਪਸ ਵਿੱਚ ਇਹ ਇਕੱਠੇ ਨਹੀਂ ਹੈਗੇ, ਤਾਂ ਲੜਦੇ ਆ। ਭਾਈ ਅੱਜ ਪੰਥ ਜਿਹੜਾ ਪ੍ਰਗਟ ਹੋਇਆ, ਪੰਥ ਜਿਹੜਾ ਇਕੱਠੇ ਹੋ ਕੇ ਉੱਥੇ ਇਸ ਗਲਤ ਚੀਜ਼ ਦੇ ਨਾਲ ਟੱਕਰ ਲੈਣ ਪਹੁੰਚਿਆ ਹੋਇਆ, ਤੇ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਇਹ ਤਾਂ ਆਪਸ ਵਿੱਚ ਇਕੱਠੇ ਨਹੀਂ ਹੈਗੇ, ਇਹ ਤਾਂ ਲੜ ਰਹੇ ਨੇ, ਭਿੜ ਰਹੇ ਨੇ। ਸੋ ਬਹੁਤ ਹੀ ਨਿੱਘ ਰਿਹਾ ਹੈ ਰੂਪ ਅੱਜ ਮੀਡੀਆ ਵਾਲਿਆਂ ਦਾ ਦੇਖਣ ਨੂੰ ਮਿਲਿਆ। ਹੁਣ ਪਟਿਆਲੇ ਦੇ ਵਿੱਚ ਕਰਫਿਊ ਲੱਗਿਆ ਹੋਇਆ, ਤੇ ਇਹ ਕਰਫਿਊ ਜਿਹੜਾ ਹੈ ਅੱਗੇ ਉਦੋਂ ਤੱਕ ਲਗਾਤਾਰ ਜਾਰੀ ਰੱਖਣਗੇ ਜਦੋਂ ਤੱਕ ਆਪਦੇ ਹਿਸਾਬ ਦੇ ਨਾਲ ਹਾਲਾਤ ਜਿਹੜੇ ਆ ਇਹਨਾਂ ਦੇ ਨਹੀਂ ਬਣ ਜਾਂਦੇ। ਪਰ ਅਸੀਂ ਇਹ ਗੱਲ ਫੇਰ ਕਹਿੰਦੇ ਆ
कि पटियाले की धरती उत्ते जो कुछ वापरिया इन्हें कुछ साडे सामने स्थितियां उभारियां ने। एक तां भगवंत सिंह मान वाली सरकार दा ये एक टेस्ट वा कि ਉਹ ਕੀ ਸਿੱਖਾਂ ਉੱਤੇ ਉਵੇਂ ਕਾਰਵਾਈ ਕਰਦੇ ਆ ਜਿਵੇਂ ਹਿੰਦੂ ਕट्टरपंथियां ਨੂੰ खुश करना ਹੋਵੇ, ਜਾਂ ਅਗਲਾ ਇਹ ਕਿ ਅੱਜ ਅਸੀਂ ਇਹ ਮੰਨ ਲਿਆ ਕਿ ਸਿੱਖ ਨੌਜਵਾਨੀ ਦਾ ਅਗਲਾ ਪੂਰ ਆਪਦੇ ਇਹ ਤੀਜਾ ਇਹ ਸਰਕਾਰ ਦਾ ਪ੍ਰਸ਼ਾਸਨ ਦਾ ਜਿੰਨਾ ਨਕੰਮਾਪਣ ਇਸ ਮੋਰਚੇ ਵਿੱਚ ਦੇਖਣ ਨੂੰ ਮਿਲਿਆ, ਮਤਲਬ ਬਹੁਤ ਮਾੜਾ ਵਾਪਰ ਸਕਦਾ ਸੀ। ਇਹ ਤਾਂ ਸ਼ੁਕਰ ਕਰੋ ਗੇਟ ਖੁੱਲੇ ਸੀ, ਭੱਜ ਕੇ ਅੰਦਰ ਵੜ ਗਏ, ਨਹੀਂ ਤਾਂ ਲਾਲਾ ਜੀ ਦੇ ਪੰਪ ਨੇ ਤਾਂ ਬਰਬਾਦੇ ਸੀ। ਲਾਲਾ ਕੇਜਰੀਵਾਲ ਨੇ ਜਿਹੜਾ ਪੰਪ ਮਾਰਿਆ ਨਾ ਜੀ ਕਿ ਜੀ ਪੰਜਾਬ 'ਚ ਹਿੰਦੂ ਬੜਾ ਖਤਰੇ 'ਚ, ਅੱਜ ਉਹ ਖਤਰੇ ਤੋਂ ਬਾਹਰ ਆ ਕੇ ਸਿੱਖਾਂ ਲਈ ਪੰਜਾਬ ਲਈ ਖਤਰਾ ਬਣ ਗਿਆ ਉਹ ਜੀ, ਉਹ ਹਿੰਦੂ ਜਿਹਨੂੰ ਲਾਲਾ ਕਹਿੰਦਾ ਸੀ, ਲਾਲੇ ਦੇ ਪੰਪ ਕਰਕੇ। ਹੁਣ ਇਹ ਗੱਲ ਅੱਜ 29 ਅਪ੍ਰੈਲ ਦੀ, ਸਾਰਾ ਮਈ ਦਾ ਮਹੀਨਾ ਤੇ ਹੁਣ ਜੂਨ ਦੇ ਘੱਲੂ ਘਾਰੇ ਤਿੱਕਰ हर साल पहले चूं चां जी करके सार लेंदे सी, ऐतकी लगदा भी लाला जी दे पंप करके काफी जिहड़ा पंजाब दा काम आ वो खराब हो सकदा। पिछले दिनी श्रोमणी कमेटी दे प्रधान नूं जां श्रोमणी कमेटी दे जनरल सकत्तर नूं मिले, असीं खुद मिल के मैं उन्हां नूं गल कीती कि हर साल इत्थे 6 जून वाले दिन घੱਲੂ ਘਾਰੇ वाले दिन माहौल विगड़दा ते इस बार पहलां ही सिख जथेबंदियां दे आगूआं दे नाल एक सिटिंग एक मीटिंग तुहानूं करनी चाहीदी है ਤੇ ਉਹ ਮੀਟਿੰਗ 15 ਮਈ ਦੇ ਲਾਗੇ ਕਰਕੇ ਆਪਾਂ ਇਸ ਦਿਨ ਨੂੰ ਸੁਚੱਜੇ ਤਰੀਕੇ ਨਾਲ ਮਨਾਓ, ਕੋਈ ਵੱਡੇ ਸੈਮੀਨਾਰ ਰੱਖੋ, ਲੋਕਾਂ ਨੂੰ ਦੱਸੋ ਘੱਲੂ ਘਾਰਾ ਕਿਉਂ ਹੋਇਆ, ਸਿੱਖ ਲੀਡਰਸ਼ਿਪ ਜਿਹੜੀ ਆ ਉਹ ਕਿਹੜੇ ਹੱਕਾਂ ਦੀ ਗੱਲ ਕਰਦੀ ਸੀ, ਕਿਹੜੀਆਂ ਉਹ ਮੰਗਾਂ ਸੀ, ਅਨੰਦਪੁਰ ਸਾਹਿਬ ਦਾ ਮਤਾ, ਧਰਮ ਯੁੱਧ ਮੋਰਚੇ ਦੀਆਂ ਮੰਗਾਂ, ਇਹ ਸਾਰੀਆਂ ਗੱਲਾਂ ਉੱਤੇ ਇੱਕ ਜਿਹੜਾ ਲੋਕਾਂ ਦੇ ਵਿੱਚ ਸਪਸ਼ਟਤਾ ਆਵੇ ਕਿ ਉਹ ਮੋਰਚਾ ਜਿਹੜਾ ਸੀ ਇੰਨਾ ਪੀਸਫੁਲ ਚੱਲਿਆ। फिर उन्होंने बदनाम करने लई स्टेट ਦੀਆਂ ਏਜੰਸੀਆਂ ने किवें कतलेआम कराउण दा माहौल सिरजिया, किवें फिर उस दे विच अटैक होया, किवें सिख लीडरां दे एक पूर नूं कतल करके बाकियां नूं बदनाम करके जिहड़ा पत्ता खेडिया गया, वो सारी गल बारे भी आपां कोई रल मिल के बैठीए। जिहड़ियां किताबां सिख संघर्ष बारे लिखियां गईयां ने, खास तौर ते घੱਲੂ ਘਾਰੇ बारे लिखियां गईयां ने, उन्हां लिखारियां नूं ਜਿਹੜਾ ਹੈਗਾ ਬੋਲਣ ਦਾ ਮੌਕਾ ਦਿੱਤਾ ਜਾਵੇ। ਜੇ ਕਿਸੇ ਨੇ ਹੱਕ 'ਚ ਲਿਖਿਆ, ਜੇ ਕਿਸੇ ਨੇ ਖਿਲਾਫ ਲਿਖਿਆ, ਉਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੋ ਤਾਂ ਕਿ ਵਿਦਵਾਨਾਂ ਦੇ ਪੱਧਰ ਦੇ ਉੱਤੇ, ਅਕੈਡਮਿਕ ਪੱਧਰ ਦੇ ਉੱਤੇ ਚਰਚਾ ਚੱਲੇ। ਸੋ ਇਹ ਸਾਰੇ ਕੰਮ ਕਰਦੇ ਲਈ ਅਸੀਂ ਜਿਹੜਾ ਘੱਲੂ ਘਾਰਾ ਹਫ਼ਤਾ ਚੱਜ ਹੱਲ ਦਾ ਮਨਾਉਣ ਦੀ ਗੱਲ ਕੀਤੀ, ਪਰ ਲੱਗਦਾ ਫੇਰ ਇਹੀ ਆ ਕਿ ਪੰਜਾਬ ਦੇ ਵਿੱਚ ਹਿੰਦੂ ਕੱਟੜਪੰਥੀ ਜਿਹੜੇ ਨੇ ਉਹ ਸਿੱਖਾਂ ਨੂੰ ਟਿਕਣ ਨਹੀਂ ਦੇਣਗੇ। ਉਹ ਨਹੀਂ ਚਾਹੁਣਗੇ ਕਿ ਘੱਲੂ ਘਾਰਾ ਹਫ਼ਤਾ ਜਿਹੜਾ ਹੈਗਾ ਸਿੱਖ ਆਦਬ ਸਤਿਕਾਰ ਨਾਲ ਮਨਾ ਲੈਣ। ਸੋ ਖਾਲਿਸਤਾਨ ਮੁਰਦਾਬਾਦ ਮਾਰਚ ਵਰਗੇ ਹੋਰ ਪ੍ਰੋਗਰਾਮ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੇ ਆ, ਜਿਨ੍ਹਾਂ ਲਈ ਅੱਡ-ਅੱਡ ਏਜੰਸੀਆਂ, ਕਿਉਂਕਿ ਜਿਹੜੇ ਇਹ ਕੈਟ ਜੇ ਬੰਦੇ ਨੇ, ਟਾਊਟ ਜੇ ਆ ਜਿਹੜੇ ਮੰਡ ਛੰਡ ਤੇ ਹੋਰ ਸਾਰੇ, ਇਹਨਾਂ ਨੂੰ ਇਸੇ ਕੰਮ ਲਈ ਸਰਕਾਰ ਪਾਲ ਰਹੀ ਹੈ। ਇਹਨਾਂ ਨੂੰ ਐਵੇਂ ਤਾਂ ਨਹੀਂ ਏਡੀਆਂ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ, ਇਹਨਾਂ ਦੇ ਮਗਰ ਕੋਈ ਹਿੰਦੂ ਭਾਈਚਾਰੇ ਚੋਂ ਜਾਂ ਕੋਈ ਹੋਰ ਨਹੀਂ ਹੈਗਾ। ਇਹਨਾਂ ਦੀ ਦੇਸ਼ ਭਗਤੀ ਦੇ ਉੱਤੇ ਵੀ ਲੋਕਾਂ ਨੂੰ ਕੋਈ ਹੈ ਨਹੀਂ ਵੀ ਇਹ ਤੁਸੀਂ ਦੇਸ਼ ਭਗਤ ਹੋ ਜੀ, ਇਹ ਆਪਦੇ ਆਪ ਨੂੰ ਬੜਾ ਸਮਝਦੇ ਵੀ ਅਸੀਂ ਦੇਸ਼ ਨੂੰ ਬਚਾਉਣ ਤੁਰੇ ਹੋਏ ਆ ਜੀ। ਤੁਸੀਂ ਹੈਰਾਨ ਹੋ ਜਾਓਗੇ ਕਿ ਜਿੰਨੇ ਇਹਨਾਂ ਦੇ ਗਨਮੈਨ ਨੇ ਉਹ ਸਾਰੇ ਦੇ ਸਾਰੇ ਪਿੱਟਦੇ ਆ ਕਿ ਸਾਨੂੰ ਕਿੱਥੇ ਨਰਕ ਚ ਲਾਤਾ। ਹਾਲਾਂਕਿ ਪੁਲਿਸ ਵਾਲਿਆਂ ਦੇ ਬਾਰੇ 1978 ਤੋਂ ਚੱਲੇ ਸੰਘਰਸ਼ ਵਿੱਚ ਬਹੁਤ ਸਾਡੇ ਕੌੜੇ ਤੇ ਬਹੁਤ ਨੀਵੇਂ ਦਰਜੇ ਦੇ ਤਜਰਬੇ ਨੇ, ਪਰ ਜਿਹੜੇ ਇਹਨਾਂ ਦੇ ਗਨਮੈਨ ਲੱਗੇ ਹੋਏ ਨੇ ਪਿੱਛੇ ਜੇ ਗੁਰਸਿਮਰਨ ਮੰਡ ਦੇ ਗਨਮੈਨ ਨੇ ਸਾਰੀ ਗੱਲ ਦੱਸੀ ਹੋਈ ਆ ਕਿ ਇਹ ਕੀ ਕਿੱਦਾਂ ਦੇ ਬੰਦੇ ਆ। ਤੋ ਜਿਨ੍ਹਾਂ ਗਨਮੈਨਾਂ ਦੀ ਇਹਨਾਂ ਨੂੰ ਕਦਰ ਨਹੀਂ, ਉਹਨਾਂ ਗਨਮੈਨਾਂ ਨੂੰ ਵੀ ਲੱਗਦਾ ਕਿ ਅਸੀਂ ਕਿੱਥੇ ਇੱਥੇ ਫਸੇ ਹੋਏ ਆ। ਜੇ ਕਿਤੇ ਸਰਕਾਰ ਇਹ ਫੈਸਲਾ ਕਰ ਲਵੇ ਇੱਕ ਵਾਰੀ, 1 ਮਹੀਨਾ ਹੀ ਇਹਨਾਂ ਨੂੰ ਛੱਡ ਦੇਵੇ ਨਾ ਫਰੀ, ਇਹਨਾਂ ਨੂੰ ਅਕਲ ਟਿਕਾਣੇ ਆ ਜਾਊਗੀ। ਨਾ ਇਹਨਾਂ ਦੇ ਘਰ ਦੇ ਇਹਨਾਂ ਨੂੰ ਪੁੱਛਣ, ਨਾ ਸਮਾਜ ਵਿੱਚ ਪੁੱਛਣ, ਪਰ ਇਹਨਾਂ ਨੂੰ ਗੱਡੀਆਂ ਦਿੱਤੀਆਂ ਹੋਈਆਂ ਨੇ, ਗਨਮੈਨ ਦਿੱਤੇ ਹੋਏ ਨੇ, ਟੌਰ ਟੱਪਾ ਬਣਾਇਆ ਹੈ ਵੀ ਪਤਾ ਨਹੀਂ ਕਿੱਡੇ ਕੁ VIP ਹੈ। ਗਲੀ ਦੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਹੈਗਾ। ਪਰ ਜਿਵੇਂ ਹੁਣ ਹਰੀਸ਼ ਸਿੰਘਲਾ, ਅੱਜ ਜਦੋਂ ਇਹ ਚਰਚਾ ਚੱਲੀ ਵੀ ਉਹਨੂੰ ਪਾਰਟੀ ਚੋਂ ਕੱਢਦਾ, ਤਾਂ ਸਾਡੇ ਕੁਝ ਸੱਜਣਾ ਨੇ ਕਿਹਾ ਕਿ ਫੇਰ ਕੀ ਹੈ ਜੀ, ਇਹ ਆਪਣੀ ਵੱਖਰੀ ਸ਼ਿਵਸੈਨਾ ਬਣਾ ਲੂ, ਇੱਥੇ ਕਿਹੜਾ ਕਿਸੇ ਤੋਂ ਕੁਝ ਲੈਣ ਜਾਣਾ, ਇੱਕ ਲੈਟਰ ਪੈਡ ਛਾਪ ਕੇ ਜਿਹੜਾ ਹੈਗਾ ਚੈਨਲ ਵਾਲਿਆਂ ਨੇ ਚਲੇ ਜਾਣਾ। ਪਤਾ ਨਹੀਂ ਇਹ ਪੰਥ ਦੇ ਪੈਸੇ ਨਾਲ ਚੱਲਣ ਵਾਲੇ ਚੈਨਲਾਂ ਨੂੰ ਕੀ ਮਿਲਦਾ ਇਹਨਾਂ ਲੋਕਾਂ ਕੋਲੇ ਜਾ ਕੇ।
कोई मंड कोले बह जांदा जाके, कोई किसी घनौली घनाली कोले बह जांदा, ना वो बंदा ना बंदे दी जात, पर उन्हां नूं ऐवें नायक बनाया जा रहा। वो गनमैन जे लैके ते इस तरीके का माहौल सिरज के पंजाब दे अमन शांति ते एकता नूं, इतफाक नूं बहुत ज्यादा नुकसान पहुंचा रहे हैं। हुण बाद विच चर्चावां जिहड़ियां ने वो बड़ियां होणगीਆਂ, सरकार अफसरशाही ते होर लोक करनगे, पर पिछले 6 दिन विच ਜਿਹੜਾ ਕੁਝ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਗਿਆ। ਹਰੀਸ਼ ਸਿੰਗਲੇ ਨੂੰ ਫੜ ਕੇ ਅੰਦਰ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਪੰਜਾਬ ਦੇ ਵਿੱਚ ਆਹ ਕੁਝ ਨਾ ਹੁੰਦਾ। ਸੋ ਜਿਹੜੀਆਂ ਸਿੱਖ ਜੋ ਜਥੇਬੰਦੀਆਂ ਨੇ ਉਹਨਾਂ ਨੇ ਤਾਂ ਆਪਦਾ ਬਣਦਾ ਫਰਜ਼ ਨਿਭਾਇਆ। ਜਦੋਂ ਕੋਈ ਕਿਸੇ ਦੇ ਦਰਾਂ ਚ ਆ ਕੇ ਲਲਕਾਰੂ, ਜਦੋਂ ਪੰਜਾਬ ਦੀ ਧਰਤੀ ਉੱਤੇ ਖੜ ਕੇ ਕੋਈ ਪੰਥਕ ਜਜ਼ਬਾਤਾਂ ਨੂੰ ਹਲੂਣਾ ਦਊਗਾ, ਝੰਜੋੜਾ ਦਊਗਾ, ਜਦੋਂ ਚੜਾਊਗਾ, ਤਾਂ ਫਿਰ ਪੰਥ ਦਾ ਦਰਦ ਰੱਖਣ ਵਾਲਿਆਂ ਨੌਜਵਾਨਾਂ ਨੇ ਤਾਂ ਭਾਈ ਮੈਦਾਨ ਦੇ ਵਿੱਚ ਆਉਣਾ ਹੀ। ਸੋ ਇਸ ਮੌਕੇ ਪਟਿਆਲੇ ਦੇ ਵਿੱਚ ਕਰਫਿਊ ਲਾ ਕੇ ਬੇਸ਼ੱਕ ਹਾਲਾਤ ਜਿਹੜੇ ਆ ਉਹ ਸਖਾਵੇਂ ਕਰਨ ਦਾ ਯਤਨ ਕੀਤਾ ਜਾ ਰਿਹਾ ਹੋਵੇਗਾ, ਪਰ ਇੱਕ ਗੱਲ ਹੈ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਹੋਇਆ ਸੀ। ਇਹ ਨਵੀਂ ਪੀੜ੍ਹੀ ਨੂੰ ਅੱਜ ਬੜੇ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ। ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਸਾਨੂੰ ਵੀ ਪੁੱਛਿਆ ਕਿ ਕੀ ਹੋਇਆ ਸੀ, ਕਿਵੇਂ ਹੋਇਆ ਸੀ। YouTube ਦੇ ਉੱਤੇ ਜਾਂ ਹੋਰਨਾਂ ਥਾਵਾਂ ਤੋਂ ਜਿੱਥੋਂ ਜਿੱਥੋਂ ਉਹਨਾਂ ਨੂੰ ਸੂਚਨਾ ਮਿਲਦੀ ਆ ਉਹ ਲੈ ਰਹੇ ਨੇ। ਸੋ ਸਾਡੀ ਜਿਹੜੇ ਵੱਡੀ ਉਮਰ ਵਾਲੇ ਸਾਰੇ ਸਿੱਖ ਨੇ ਉਹਨਾਂ ਸਾਰਿਆਂ ਦੇ ਫਰਜ਼ ਬਣਦੇ ਆ ਕਿ ਆਪਦੀ ਅਗਲੀ ਜਨਰੇਸ਼ਨ ਨੂੰ ਦੱਸੀਏ ਕਿ ਬੀਤੇ ਦੌਰ ਵਿੱਚ ਸਿੱਖਾਂ ਨੇ ਕਦੋਂ, ਕਿਹੜੇ ਤੇ ਕਿਹੋ ਜਿਹੇ ਕਿਉਂ ਫੈਸਲੇ ਕੀਤੇ। ਉਹਨਾਂ ਫੈਸਲਿਆਂ ਦੇ ਬਾਰੇ ਸਿੱਖ ਜਵਾਨੀ ਨੂੰ ਚੇਤੇ ਕਰਾਉਣਾ, ਉਹਨਾਂ ਨੂੰ ਦੱਸਣਾ ਅਤ ਜ਼ਰੂਰੀ ਹੈ। ਸੋ ਅਸੀਂ ਜਿੱਥੇ ਅੱਜ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ ਨੂੰ ਸਮਰਪਿਤ ਹੋ ਕੇ ਸਾਰੇ ਸੰਸਾਰ ਵਿੱਚ ਸਰਗਰਮ ਸਿੱਖ ਭੈਣਾਂ ਭਰਾਵਾਂ ਨੂੰ ਜਿਹੜਾ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਇਸ ਸੰਘਰਸ਼ ਪ੍ਰਤੀ ਬਦਲੇ ਹੋਏ ਹਾਲਾਤ ਵਿੱਚ ਆਪਾਂ ਨੂੰ ਕੀ ਕਰਨਾ ਚਾਹੀਦਾ, ਕੀ ਆਪਾਂ ਨੂੰ ਅੱਗੇ ਵਧਣਾ ਚਾਹੀਦਾ। ਤੇ ਕਿਉਂਕਿ ਇੱਕ ਵਕਤ ਸੀ 1978 ਦਾ, ਇੱਕ ਸੀ 1982-83 ਦਾ, ਇੱਕ 84 ਦਾ। ਅੱਜ ਉਹ ਸਾਰੇ ਵਕਤ ਨਹੀਂ ਰਹੇ। ਅੱਜ ਦੇ ਮਾਹੌਲ ਵਿੱਚ ਸਾਨੂੰ ਆਪਦੇ ਹੱਕਾਂ ਲਈ ਕਿਵੇਂ ਲੜਨਾ ਚਾਹੀਦਾ, ਇਹਦੀ ਵਿਉਂਤਬੰਦੀ ਕੀ ਹੋਣੀ ਚਾਹੀਦੀ ਆ, ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ। ਸੋ ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।